ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨਾ ਜੀ। ਕੁਛ ਖਾਸ ਖਬਰਾਂ ਦੇ ਉੱਤੇ ਗੱਲਬਾਤ ਕਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰਸ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ, ਜਿਨ੍ਹਾਂ ਦਾ ਫੋਨ ਨੰਬਰ 4082722500। ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਗੁਰਦੀਪ ਸਿੰਘ ਬਿਰਦੀ ਕਲੋਬਸ, ਸਤਨਾਮ ਸਿੰਘ ਸ਼ੇਰਗਿੱਲ ਸਾਲਮਾ, ਬਹਾਦਰ ਸਿੰਘ ਗਿੱਲ ਫਾਲਰ, ਅਸ਼ਾਨਜੀਤ ਸਿੰਘ ਕਲੋਟੀ ਜੁੱਬਾ ਸਿਟੀ ਤੋਂ, ਸੁਖਵਿੰਦਰ ਸਿੰਘ ਜਸਵੀਰ ਕੌਰ ਪ੍ਰੀਮਾਟ, ਸਰਬਜੀਤ ਸਿੰਘ ਚੋਕਰ ਡਰਲਿਕ, ਗੁਰਦਾਵਰ ਸਿੰਘ ਮਨਜੀਤ ਕੌਰ ਜੁੱਬਾ ਸਿਟੀ, ਸੋਢੀ ਸਿੰਘ ਸੈਕਰਾਮੈਂਟੋ, ਅਵਤਾਰ ਸਿੰਘ ਰਣਜੀਤ ਕੌਰ ਸਿੱਧੂ ਬੇਕਰਸਫੀਲਡ, ਚਿਕਾਗੋ ਪੀਜ਼ਾ ਵਿਦ ਟਵਿਸਟ, ਜੋ ਹਰ ਇੱਕ ਤਰ੍ਹਾਂ ਦਾ ਪੀਜ਼ਾ ਬਣਾਉਂਦੇ ਨੇ। ਪੀਜ਼ਾ ਆਰਡਰ ਕਰਨ ਲਈ ਵਿਜ਼ਿਟ ਕਰ ਸਕਦੇ ਹੋ www.chicagopizzatwist.com। 15% ਆਫ ਲੈਣ ਲਈ ਕੋਡ ਵਰਤ ਸਕਦੇ ਹੋ 1313। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਜੀ, ਬਹੁਤ ਮਿਹਰਬਾਨੀ। ਅਤੇ ਜੀ ਗੱਲ ਕਰਦੇ ਆ ਕੇਂਦਰ ਸਰਕਾਰ ਦੀ ਇੱਕ ਰਾਖਵੇਂ ਕਰਨ ਦਾ ਵੀ ਇੱਕ ਨਵਾਂ ਜੁਮਲਾ ਛੱਡਿਆ, ਉਹ ਕੀ ਆ? ਬਿਲਕੁਲ ਜੀ, ਇਹ ਸਰਕਾਰ ਹੁਣ ਜਦੋਂ ਕਿ ਉਹਦੇ ਕੁਛ ਮਹੀਨੇ ਜਿਹੜੇ ਆ ਜੀ ਉਹ ਰਹਿ ਗਏ ਆ, ਇੰਨਾ ਟਾਈਮ ਜਿਹੜਾ 5.5 ਸਾਲ ਤੋਂ ਉੱਪਰ ਦਾ ਜਿਹੜਾ ਜੀ ਉਹ ਸਮਾਂ ਉਹ ਤਾਂ ਕੱਢ ਲਿਆ। ਤੇ ਐਕਚੁਅਲੀ ਜਿਹੜੀ 5 ਰਾਜਾਂ ਦੇ ਵਿੱਚ ਹਾਰ ਹੋਈ ਭਾਰਤੀ ਜਨਤਾ ਪਾਰਟੀ ਨੂੰ, ਉਹਦੇ ਨਾਲ ਉਹਨੂੰ ਹੱਥਾਂ ਪੈਰਾਂ ਦੀ ਤਾਂ ਜਿਹੜੀ ਹੈ ਜੀ ਉਹ ਪਈ ਹੋਈ ਆ। ਹੁਣ ਜਿਸ ਕਿਸਮ ਦੇ ਨਾਲ ਜਿਹੜੇ ਜੀ ਉਹ ਫੈਸਲੇ ਲੈਣ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾ ਰਹੀ ਆ, ਉਹਦੇ ਵਿੱਚ ਵੀ ਕੋਈ ਫੈਸਲਾ ਇੱਦਾਂ ਦਾ ਨਹੀਂ ਗਾ ਜਿਹਦੇ ਨਾਲ ਇਹ ਕਿਹਾ ਜਾ ਸਕੇ ਕਿ ਉਹ ਸੋਲਿਡ ਹੈ। ਇਹ ਜੁਮਲੇਬਾਜ਼ੀ, ਕਿਉਂਕਿ ਯਾਦ ਹੋਣਾ ਜਦੋਂ 14 ਦੀਆਂ ਲੋਕ ਸਭਾ ਚੋਣਾਂ ਹੋਈਆਂ ਸੀ ਤਾਂ ਉਦੋਂ ਪਹਿਲਾਂ ਇਹ ਕਿਹਾ ਗਿਆ ਸੀਗਾ ਕਿ ਅਸੀਂ ਕਾਲਾ ਧਨ ਜਿਹੜਾ ਬਲੈਕ ਮਨੀ ਲਿਆਵਾਂਗੇ ਤੇ 15-15 ਲੱਖ ਰੁਪਈਆ ਹਰੇਕ ਜਿਹੜਾ ਨਾਗਰਿਕ ਹੈ ਉਹਦੇ ਖਾਤੇ ਦੇ ਵਿੱਚ ਆ ਕੇ ਜਿਹੜਾ ਜੀ ਇਹ ਪੈ ਜਾਊਗਾ। ਜਦੋਂ ਬਾਅਦ ਦੇ ਵਿੱਚ ਪ੍ਰਧਾਨ ਨੂੰ ਪੁੱਛਿਆ ਗਿਆ ਸੀਗਾ ਕਿ ਇਹਦੇ ਖਾਤੇ ਦੇ ਬਾਰੇ, ਤਾਂ ਉਹ ਕਹਿੰਦੇ ਇਹ ਤਾਂ ਇੱਕ ਚੋਣ ਜੁਮਲਾ ਸੀਗਾ। ਤਾਂ ਉਦੋਂ ਦੇ ਜਿਹੜਾ ਜੀ ਇਹ ਜੁਮਲੇਬਾਜ਼ੀ ਜਿਹੜੀ ਕਿਹਾ ਜਾਂਦਾ ਕਿ ਜੁਮਲੇਬਾਜ਼ੀ ਹੀ ਕੀਤੀ ਜਾ ਰਹੀ ਆ। ਔਰ ਹੁਣ ਵੀ ਇੱਕ ਨਵੀਂ ਜੁਮਲੇਬਾਜ਼ੀ ਜਿਹੜੀ ਉਹ ਛੱਡੀ ਗਈ ਆ, ਜਿਹਦੇ ਵਿੱਚ ਇਹ ਕਿਹਾ ਗਿਆ ਕਿ ਜਿਹੜੇ ਉੱਚ ਜਾਤਾਂ ਵਾਲੇ ਆ ਉਹਨਾਂ ਨੂੰ ਵੀ ਰਾਖਵਾਂਕਰਨ ਜਿਹੜਾ ਜੀ 10% ਦਿੱਤਾ ਜਾਊਗਾ। ਇਹਦੇ ਵਿੱਚ ਜਿਹੜਾ ਜੀ ਇਹ ਉੱਚ ਜਾਤਾਂ ਵਾਲਿਆਂ ਤੋਂ ਇਲਾਵਾ ਮੁਸਲਿਮ ਤੇ ਬਾਕੀ ਧਰਮਾਂ ਦੇ ਲੋਕ ਵੀ ਸ਼ਾਮਲ ਹੋਣਗੇ। ਰਾਖਵਾਂਕਰਨ ਦੇ ਵਾਸਤੇ ਪਰਿਵਾਰ ਦੀ ਵੱਧ ਤੋਂ ਵੱਧ ਸਾਲਾਨਾ ਜਿਹੜੀ ਆ ਉਹਨਾਂ ਦੀ ਇਨਕਮ 8 ਲੱਖ ਰੁਪਈਏ ਤੈਅ ਕੀਤੀ ਗਈ ਆ। ਆਰਥਿਕ ਆਧਾਰ ਦੇ ਉੱਤੇ ਰਾਖਵਾਂਕਰਨ ਜਿਹੜਾ ਜੋੜਨ ਦੇ ਵਾਸਤੇ ਸਰਕਾਰ ਅੱਜ ਸੰਸਦ ਦੇ ਵਿੱਚ ਸੰਵਿਧਾਨ ਸੰਸ਼ੋਧਨ ਬਿੱਲ ਪੇਸ਼ ਕਰੂਗੀ। ਅੱਜ ਸੰਸਦ ਦਾ ਆਖਰੀ ਦਿਨ ਹੈ। ਰਾਜ ਸਭਾ ਦੇ ਵਿੱਚ ਇਹਦਾ ਜਿਹੜਾ ਜੀ ਇਹ ਬੈਠਕ ਆ ਉਹ ਬੁੱਧਵਾਰ ਤੱਕ ਵਧਾ ਦਿੱਤੀ ਗਈ ਆ। ਸਰਕਾਰ ਨੇ ਇਹ ਕਦਮ SC/ST ਐਕਟ ਦੇ ਉੱਤੇ ਸੁਪਰੀਮ ਕੋਰਟ ਦਾ ਫੈਸਲਾ ਪਲਟੇ ਜਾਣ ਤੋਂ ਨਾਰਾਜ਼ ਜਿਹੜੇ ਉੱਚ ਜਾਤਾਂ ਵਾਲੇ ਸਵਰਨ ਜਿਹੜੀਆਂ ਜਾਤੀਆਂ ਵਾਲੇ ਆ ਉਹਨਾਂ ਨੂੰ ਆਪਣੇ ਨਾਲ ਜੋੜਨ ਦੇ ਵਾਸਤੇ ਜਿਹੜਾ ਜੀ ਕੀਤਾ। ਇਹਦਾ ਖਮਿਆਜ਼ਾ ਪਾਰਟੀ ਨੂੰ ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ ਦੇ ਵਿੱਚ ਜਿਹੜਾ ਜੀ ਉਹ ਭੁਗਤਣਾ ਪਿਆ ਕਿ ਉਹਨਾਂ ਦੀ ਸੱਤਾ ਜਿਹੜੀ ਆ ਜੀ ਉੱਥੋਂ ਚਲੇ ਗਈ ਆ। ਹੁਣ ਸਵਾਲ ਜਿਹੜਾ ਜੀ ਇਹ ਆ ਕਿ ਜਿਹੜੇ ਮੌਜੂਦਾ ਰਾਖਵਾਂਕਰਨ ਹੈ ਉਹ 50% ਜਿਹੜਾ ਜੀ ਉਹ ਹੈਗਾ। ਇਹਦੇ ਵਿੱਚ ਜਿਹੜਾ ਜੀ ਦੋਵਾਂ ਸਦਨ ਜਿਹੜੇ ਨੇ ਜੀ ਲੋਕ ਸਭਾ ਤੇ ਰਾਜ ਸਭਾ, ਇਹਦੇ ਵਿੱਚ 67% ਜਿਹੜੇ ਮੈਂਬਰ ਨੇ ਉਹਨਾਂ ਦੇ ਸਮਰਥਨ ਦੀ ਜ਼ਰੂਰਤ ਪਊਗੀ। ਲੋਕ ਸਭਾ ਦੇ ਵਿੱਚ NDA ਦੇ 59%, ਜਦੋਂ ਕਿ ਰਾਜ ਸਭਾ ਦੇ ਵਿੱਚ 36% ਉਹਦੇ ਕੋਲੇ ਮੈਂਬਰ ਨੇ। ਆਪਣੇ ਦਮ ਦੇ ਉੱਤੇ ਭਾਰਤੀ ਜਨਤਾ ਪਾਰਟੀ ਕਿਸੇ ਵੀ ਹਾਲਤ ਦੇ ਵਿੱਚ ਇਹ ਬਿੱਲ ਨੂੰ ਰਾਜ ਸਭਾ ਦੇ ਵਿੱਚੋਂ ਪਾਸ ਜਿਹੜੀ ਹੈ ਜੀ ਉਹ ਨਹੀਂ ਕਰਵਾ ਸਕੂਗੀ। ਇੱਕ ਤਾਂ ਵੱਡੀ ਗੱਲ ਇਹ ਆ, ਅੱਜ ਲਾਸਟ ਦਿਨ ਹੈ, ਕਿਵੇਂ ਜਿਹੜਾ ਜੀ ਉਹ ਪੋਸੀਬਲ ਹੋਊਗਾ। ਇਹਦੇ ਵਿੱਚ ਇੱਕ ਦੂਜੀ ਵੱਡੀ ਜਿਹੜੀ ਜੀ ਟੈਕਨੀਕਲ ਅੜਚਣ ਹੈ ਉਹ ਇਹ ਆ ਕਿ ਸੁਪਰੀਮ ਕੋਰਟ ਨੇ 2006 ਦੇ ਵਿੱਚ ਸਾਫ਼ ਕੀਤਾ ਸੀਗਾ ਕਿ ਕਿਸੇ ਵੀ ਹਾਲਤ ਦੇ ਵਿੱਚ ਰਾਖਵਾਂਕਰਨ 50% ਤੋਂ ਜ਼ਿਆਦਾ ਨਹੀਂ ਕੀਤਾ ਜਾ ਸਕਦਾ। 2018 ਦੇ ਵਿੱਚ ਇਹਦੇ ਉੱਤੇ ਫੈਸਲਾ ਜਿਹੜਾ ਜੀ ਉਹ ਬਰਕਰਾਰ ਰੱਖਿਆ ਸੀਗਾ। ਜੇ ਆਪਾਂ ਪੁਰਾਣੇ ਰਿਕਾਰਡ ਦੀ ਗੱਲ ਕਰੀਏ ਤਾਂ 1991 ਦੇ ਵਿੱਚ ਨਰਸਿਮਹਾ ਸਰਕਾਰ ਨੇ ਉੱਚ ਜਾਤੀ ਵਾਲਿਆਂ ਨੂੰ 10% ਕੋਟਾ ਦੇਣ ਦਾ ਫੈਸਲਾ ਕੀਤਾ ਸੀ। 92 ਦੇ ਵਿੱਚ ਸੁਪਰੀਮ ਕੋਰਟ ਨੇ ਇਹਨੂੰ ਗੈਰ ਕਾਨੂੰਨੀ ਕਰਾਰ ਦੇ ਦਿੱਤਾ। 2003 ਦੇ ਵਿੱਚ ਭਾਜਪਾ ਨੇ, 2006 ਦੇ ਵਿੱਚ ਕਾਂਗਰਸ ਨੇ ਇਹਦੇ ਵਾਸਤੇ ਮੰਤਰੀ ਸਮੂਹ ਜਿਹੜੇ ਸੀਗੇ ਜੀ ਉਹ ਬਣਾਏ। ਰਾਖਵੇਂਕਰਨ ਦੀ ਮੰਗ ਨੂੰ ਲੈ ਕੇ ਮਰਾਠੇ, ਗੁੱਜਰ, ਜਾਟ ਜਿਹੜੇ ਜੀ ਉਹ ਲੰਮੇ ਸਮੇਂ ਤੋਂ ਪ੍ਰਦਰਸ਼ਨ ਕਰੀ ਜਾਂਦੇ ਆ। ਹਰਿਆਣਾ, ਰਾਜਸਥਾਨ ਤੇ ਮਹਾਰਾਸ਼ਟਰ ਦੇ ਵਿੱਚ 10% ਰਾਖਵਾਂਕਰਨ ਦੇ ਕਾਨੂੰਨ ਬਣੇ, ਪਰ ਸੰਵਿਧਾਨ ਜਿਹੜਾ ਸੀ ਇਹਦੇ ਵਿੱਚ ਆੜੇ ਆ ਗਿਆ।
ਜਦੋਂ ਉੱਥੇ ਰਾਜਾਂ ਦੇ ਵਿੱਚ ਤੁਹਾਨੂੰ ਯਾਦ ਹੋਣਾ ਜਦੋਂ ਜਾਟ ਅੰਦੋਲਨ ਹਰਿਆਣੇ ਦੇ ਵਿੱਚ ਸੀਗਾ, ਸਰਕਾਰ ਨੇ ਡਰਦੀ ਨੇ, ਹਰਿਆਣੇ ਦੀ ਸਰਕਾਰ ਨੇ 10% ਰਾਖਵਾਂਕਰਨ ਕਰਤਾ। ਸੁਪਰੀਮ ਕੋਰਟ ਕਹਿੰਦੀ ਤੁਸੀਂ ਇਹ ਕਿਵੇਂ ਕਰੋਗੇ, ਜਾਂ ਦੂਜੇ ਪਾਸੇ ਤੋਂ ਜਿਹੜਾ ਜੀ ਉਹ ਘਟਾਓ। ਉਹ ਘਟਾਇਆ ਨਹੀਂ ਜਾ ਸਕਦਾ, ਸਮਾਂ ਇੰਨਾ ਜਿਹੜਾ ਜੀ ਉਹ ਰਿਹਾ ਨੀਗਾ ਕਿ ਕੋਈ ਤੋੜ ਭੰਨ ਜਿਹੜੀ ਹੈ ਜੀ ਕਿਸੇ ਕਿਸਮ ਦੀ ਕੀਤੀ ਜਾ ਸਕੇ। ਇਸ ਕਰਕੇ ਇਹ ਇੱਕ ਜੁਮਲੇਬਾਜ਼ੀ ਹੀ ਜਿਹੜੀ ਹੈ ਜੀ ਉਹ ਕਹੀ ਜਾ ਸਕਦੀ ਹੈ ਕਿ 10% ਹੁਣ ਕਿਹਾ ਇਹ ਜਾਊਗਾ, ਪਾਸ ਹੋਣਾ ਨਹੀਂ ਆ। ਅਸੀਂ ਦੇਖੋ ਜੀ ਤੁਹਾਨੂੰ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਸੀ, ਵਿਰੋਧੀ ਧਿਰਾਂ ਨੇ ਸਾਡਾ ਜਿਹੜਾ ਜੀ ਉਹ ਸਾਥ ਨਹੀਂ ਦਿੱਤਾ। ਬਿਲਕੁਲ ਜੀ, ਪਰ ਹੈਰਾਨਗੀ ਦੀ ਗੱਲ ਹੈ ਕਿ ਲੋਕੀ ਜੁਮਲੇਬਾਜ਼ਾਂ ਨੂੰ ਵੀ ਵੋਟਾਂ ਪਾ ਦਿੰਦੇ ਆ ਇਸ ਦੇਸ਼ ਦੇ ਵਿੱਚ। ਤੇ ਅੱਗੇ ਗੱਲ ਕਰਦੇ ਹਾਂ ਜੀ ਸੁਖਪਾਲ ਸਿੰਘ ਖਹਿਰਾ ਜੀ, ਅੱਜ ਕਰ ਸਕਦੇ ਨੇ ਜੀ ਕਿਸੇ ਪਾਰਟੀ ਦਾ ਐਲਾਨ, ਤੇ ਇਹ ਵੀ ਪਤਾ ਲੱਗਾ ਕਿ ਬਠਿੰਡਾ ਤੋਂ ਵੀ ਚੋਣ ਲੜਨਗੇ। ਬਿਲਕੁਲ ਜੀ, ਕੱਲ ਵੈਸੇ ਕਿਹਾ ਗਿਆ ਸੀਗਾ ਕਿ ਉਹਨਾਂ ਨੇ ਪਾਰਟੀ ਦਾ ਐਲਾਨ ਕਰਨਾ, ਪਰ ਉਹਨਾਂ ਨੇ ਇਹ ਫੈਸਲਾ ਅੱਜ ਦੇ ਵਾਸਤੇ ਟਾਲ ਦਿੱਤਾ। ਅੱਜ ਉਹ ਪ੍ਰੈਸ ਕਾਨਫਰੰਸ ਕਰਕੇ ਆਪਣੀ ਨਵੀਂ ਸਿਆਸੀ ਪਾਰੀ ਜਿਹੜੀ ਹੈ ਜੀ ਉਹਦੀ ਸ਼ੁਰੂਆਤ ਕਰ ਸਕਦੇ ਆ, ਔਰ ਪਾਰਟੀ ਦੇ ਪ੍ਰਧਾਨ ਬਿਨਾਂ ਸ਼ੱਕ ਉਹ ਆਪ ਹੀ ਜਿਹੜਾ ਜੀ ਉਹ ਹੋਣਗੇ, ਤੇ ਫਿਰ ਉਹ ਖੁਦ ਮੁਖਤਿਆਰ ਜਿਹੜੇ ਫੈਸਲੇ ਨੇ ਉਹ ਲੈ ਸਕਣਗੇ ਇਸ ਪਾਰਟੀ ਦੇ ਵਿੱਚ। ਸੰਭਾਵੀ ਰੂਪ ਦੇ ਵਿੱਚ ਇਸ ਪਾਰਟੀ ਦਾ ਜਿਹੜਾ ਨਾਮ ਹੈ ਜੀ ਉਹ ਪੰਜਾਬੀ ਏਕਤਾ ਪਾਰਟੀ ਹੋ ਸਕਦਾ ਹੈ। ਇਹਦੀ ਰਜਿਸਟਰ ਕਰਾਉਣ ਦੇ ਵਾਸਤੇ ਪ੍ਰਕਿਰਿਆ ਜਿਹੜੀ ਹੈ ਜੀ ਉਹ ਸ਼ੁਰੂ ਕੀਤੀ ਗਈ ਹੈ। ਇਹਦੇ ਤੋਂ ਬਾਅਦ ਜਿਹੜਾ ਜੀ, ਕਿਉਂਕਿ ਇਸ ਪਾਰਟੀ ਦੇ ਵਿੱਚ ਜਿਹੜੀ ਲੋਕ ਇਨਸਾਫ ਪਾਰਟੀ ਆ ਬੈਂਸ ਭਰਾਵਾਂ ਵਾਲੀ, ਉਹ ਮਰਜ ਨਹੀਂ ਕਰੂਗੀ। ਇਹਦੇ ਵਿੱਚ ਜਿਹੜਾ ਡਾਕਟਰ ਗਾਂਧੀ ਹੋਰਾਂ ਵਾਲਾ ਜਿਹੜਾ ਫਰੰਟ ਹੈ, ਪੰਜਾਬ ਫਰੰਟ, ਉਹ ਮਰਜ ਨਹੀਂ ਕਰੂਗਾ, ਬਲਕਿ ਇਹ ਕਿਹਾ ਜਾ ਰਿਹਾ ਹੈ ਕਿ ਇਹ ਜਿਹੜੀ ਨਵੀਂ ਪਾਰਟੀ ਬਣੂਗੀ ਪੰਜਾਬੀ ਏਕਤਾ ਪਾਰਟੀ, ਇਹ ਗੱਠਜੋੜ ਕਰੂਗੀ ਲੋਕ ਇਨਸਾਫ ਪਾਰਟੀ ਦੇ ਨਾਲ, ਤੇ ਜਿਹੜੇ ਪੰਜਾਬ ਫਰੰਟ ਹੈ ਡਾਕਟਰ ਗਾਂਧੀ ਹੋਰਾਂ ਵਾਲਾ, ਉਹਦੇ ਨਾਲ। ਇਹ ਜਿਹੜੀਆਂ ਦੀ ਉਹ ਬਾਅਦ ਵਾਲੀਆਂ ਗੱਲਾਂ ਨੇ, ਔਰ ਇਹ ਕਿਹਾ ਜਾ ਰਿਹਾ ਹੈ ਕਿ ਕੈਲਕੂਲੇਸ਼ਨ ਦੇ ਹਿਸਾਬ ਦੇ ਨਾਲ ਜੁਗਾੜ ਲਾਉਂਦਿਆਂ ਹੋਇਆ ਜਿਹੜੇ ਸੁਖਪਾਲ ਸਿੰਘ ਖਹਿਰਾ ਹੋਰੀ ਨੇ, ਉਹ ਆਪਣਾ ਜਿਹੜਾ ਜੱਦੀ ਹਲਕਾ ਉਹਨਾਂ ਦਾ ਖੈਰੀ ਭੁਲੱਥ ਵਾਲਾ ਕਪੂਰਥਲਾ ਡਿਸਟ੍ਰਿਕਟ ਦੇ ਵਿੱਚ, ਉਹ ਛੱਡ ਕੇ ਐਨ ਦੂਜੇ ਪਾਸੇ ਬਠਿੰਡੇ ਦੇ ਵਿੱਚ ਲੋਕ ਸਭਾ ਦੀ ਚੋਣ ਜਿਹੜੀ ਆ ਇਸ ਨਵੀਂ ਪਾਰਟੀ ਦੇ ਵੱਲੋਂ ਲੜ ਸਕਦੇ ਆ। ਔਰ ਇਹ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੀ ਨਿਗਾਹ ਜਿਹੜੀ ਹੈ ਜੀ ਉਹ ਆਮ ਆਦਮੀ ਪਾਰਟੀ, ਜਿਹਨੂੰ ਮਾਲਵੇ ਦੇ ਵਿੱਚੋਂ ਵੱਡਾ ਸਹਿਯੋਗ ਮਿਲਿਆ ਸੀਗਾ, ਉਹਦੇ ਵੋਟ ਬੈਂਕ ਦੇ ਉੱਤੇ, ਅਕਾਲੀ ਦਲ ਦੇ ਪੰਥਕ ਖੁੱਸ ਚੁੱਕੇ ਵੋਟ ਬੈਂਕ ਦੇ ਉੱਤੇ, ਤੇ ਕਾਂਗਰਸ ਦੇ ਨਾਰਾਜ਼ ਵੋਟ ਬੈਂਕ ਦੇ ਉੱਤੇ ਉਹਨਾਂ ਦੀ ਨਿਗਾਹ ਜਿਹੜੀ ਹੈ ਜੀ ਉਹ ਰਹੂਗੀ। ਜਦੋਂ ਕਿ ਹੁਣ ਜਿਹੜਾ ਜੀ ਮੁਲਕ ਇਲੈਕਸ਼ਨ ਮੋਡ ਦੇ ਵਿੱਚ ਜਿਹੜਾ ਜੀ ਉਹ ਜਾ ਚੁੱਕਾ ਹੋਇਆ, ਉਦੋਂ ਨਵੀਂ ਪਾਰਟੀ ਬਣਨੀ, ਉਹਦਾ ਢਾਂਚਾ ਜਿਹੜਾ ਜੀ ਉਹ ਖੜਾ ਕਰਨਾ, ਇਹ ਆਪਣੇ ਆਪ ਦੇ ਵਿੱਚ ਇੱਕ ਵੱਡੀ ਚੁਣੌਤੀ ਜਿਹੜੀ ਹੈ ਜੀ ਉਹ ਹੋਊਗੀ ਸੁਖਪਾਲ ਸਿੰਘ ਖਹਿਰਾ ਹੋਰਾਂ ਦੇ ਸਾਹਮਣੇ। ਜਿਹੜੇ ਵਿਧਾਇਕ ਉਹਨਾਂ ਦੇ ਨਾਲ ਛੱਡ ਕੇ ਗਏ ਸੀਗੇ, ਉਹਨਾਂ ਦੀ ਮੀਟਿੰਗ ਅੱਜ ਵੱਖਰੇ ਤੌਰ ਦੇ ਉੱਤੇ ਕੰਵਰ ਸੰਧੂ ਹੋਰਾਂ ਦੀ ਜਿਹੜੀ ਜੀ ਉਹ ਅਗਵਾਈ ਦੇ ਵਿੱਚ ਹੋ ਰਹੀ ਹੈ ਕਿ ਉਹਨਾਂ ਦਾ ਅਗਲਾ ਜਿਹੜਾ ਜੀ ਉਹ ਸਟੈਂਡ ਕੀ ਹੋਊਗਾ। ਕਿਉਂਕਿ ਜੇ ਉਹ ਇਸ ਸਿਆਸੀ ਪਾਰਟੀ ਦੇ ਵਿੱਚ ਜਾਂਦੇ ਆ ਤਾਂ ਐਂਟੀ ਡਿਫੈਕਸ਼ਨ ਲਾਅ ਜਿਹੜਾ ਜੀ ਉਹਦੇ ਮੁਤਾਬਕ ਇਹ ਸਾਰੇ ਦੇ ਸਾਰੇ ਜਿਹੜੇ ਜੀ ਉਹ MLA-ਸ਼ਿਪ ਉਹਨਾਂ ਦੀ ਜਾ ਸਕਦੀ ਆ। ਖਬਰਾਂ ਜਿਹੜੀਆਂ ਜੀ ਇਹ ਵੀ ਆ ਰਹੀਆਂ ਨੇ ਕਿ ਜਿਹੜੇ ਇੱਕ ਵਿਧਾਇਕ ਨੇ ਮਾਸਟਰ ਬਲਦੇਵ ਸਿੰਘ ਹੋਰੀ, ਉਹ ਵੀ ਅੱਜ ਅਸਤੀਫਾ ਜਿਹੜਾ ਜੀ ਉਹ ਆਮ ਆਦਮੀ ਪਾਰਟੀ ਮੈਂਬਰਸ਼ਿਪ ਤੋਂ ਦੇ ਸਕਦੇ ਆ। ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਇਹ ਗੱਲ ਕਹੀ ਆ ਕਿ ਜਿਹੜੀ ਪਾਰਟੀ ਆ ਆਮ ਆਦਮੀ ਪਾਰਟੀ, ਉਹ ਉਹਨਾਂ ਨੂੰ ਡਿਸਕੁਆਲੀਫਾਈ ਕਰਵਾਉਣ ਦੇ ਵਾਸਤੇ ਅਪਰੋਚ ਕਰੇ ਵਿਧਾਨ ਸਭਾ ਦੇ ਸਪੀਕਰ ਤੱਕ, ਮਤਲਬ ਕਿ ਉਹਨਾਂ ਦੇ ਪਾਲੇ ਦੇ ਵਿੱਚ ਜਿਹੜੀ ਹੈ ਜੀ ਉਹ ਗੇਂਦ ਉਹਨਾਂ ਨੇ ਸੁੱਟੀ ਹੈ, ਤਾਂ ਕਿ ਉਹ ਇਹ ਕਹਿ ਸਕਣ ਕਿ ਮੈਂ ਤਾਂ ਪਾਰਟੀ ਤੋਂ ਅਸਤੀਫਾ ਦਿੱਤਾ ਸੀ, MLA-ਸ਼ਿਪ ਤੋਂ ਨਹੀਂ। ਜੇ ਇਹ ਜਿਹੜੇ ਜੀ ਡਿਸਕੁਆਲੀਫਾਈ ਹੋ ਜਾਂਦੇ ਆ, ਕਿਉਂਕਿ ਇੱਕ ਦੇ ਵਾਸਤੇ ਨਹੀਂ ਹੋਊਗੀ, ਫਿਰ ਇਹ ਜਿਹੜਾ ਜੀ ਫੂਲਕਾ ਸਾਹਿਬ ਨੇ ਵੀ ਇਸੇ ਤਰੀਕੇ ਨਾਲ ਅਸਤੀਫਾ ਦਿੱਤਾ, ਤੇ ਜੇ ਮਾਸਟਰ ਬਲਦੇਵ ਸਿੰਘ ਹੋਰੀ ਵੀ ਜਿਹੜਾ ਜੀ ਅਸਤੀਫਾ ਦੇ ਦਿੰਦੇ ਆ, ਤੇ ਇਹਦਾ ਸਿੱਧਾ ਜਿਹੜਾ ਜੀ ਹੋਊਗਾ ਕਿ ਥਾਲੀ ਦੇ ਵਿੱਚ ਪਰੋਸ ਕੇ ਰਵਾਇਤੀ ਪਾਰਟੀਆਂ ਜਿਹੜੀਆਂ ਨੇ ਜੀ ਉਹਨਾਂ ਦੇ ਹੱਥ ਪੰਜਾਬ ਫੇਰ ਫੜਾ ਦਿੱਤਾ ਜਾਊਗਾ। ਸੱਤਾ ਦੇ ਵਿੱਚ ਕਾਂਗਰਸ ਹੈ, ਤੇ ਜੇ 3 ਚਲੇ ਜਾਂਦੇ ਆ ਤੇ ਫਿਰ ਅਕਾਲੀ ਦਲ ਜਿਹੜਾ ਜੀ ਇਹਨਾਂ ਦੇ ਮੈਂਬਰ ਘੱਟ ਜਾਣਗੇ, ਅਕਾਲੀ ਦਲ ਦੇ ਜਿਹੜੇ ਜੀ ਵੱਧ ਜਾਣਗੇ, ਤੇ ਅਕਾਲੀ ਦਲ ਮੁੱਖ ਵਿਰੋਧੀ ਧਿਰ ਜਿਹੜੀ ਜੀ ਆਜੂਗਾ, ਤੇ ਵਿਰੋਧੀ ਧਿਰ ਦੇ ਨੇਤਾ ਸੁਖਬੀਰ ਸਿੰਘ ਬਾਦਲ ਹੋਰੀ ਜਿਹੜਾ ਜੀ ਬਣ ਜਾਣਗੇ, ਜਿਹਨੂੰ ਕਿ ਕੈਬਨਿਟ ਰੈਂਕ ਜਿਹੜਾ ਜੀ ਉਹ ਹੁੰਦਾ ਆ। ਆਮ ਆਦਮੀ ਪਾਰਟੀ ਜਿਹਨੂੰ 14 ਦੇ ਵਿੱਚ ਪੰਜਾਬੀਆਂ ਨੇ ਵੱਡਾ ਸਹਿਯੋਗ ਦਿੱਤਾ, 17 ਦੇ ਵਿੱਚ ਉਹ ਸਰਕਾਰ ਬਣਾਉਂਦੇ ਜਿਹੜਾ ਜੀ ਉਹ ਰਹਿ ਗਏ, ਵਿਰੋਧੀ ਧਿਰ ਦੇ ਵਿੱਚ ਆ ਗਏ। ਪਰ ਵਿਰੋਧੀ ਧਿਰ ਪੰਜਾਬ ਦੇ ਇਸ਼ੂ ਚੁੱਕਦੀ, ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦੀ, ਉਹਨੂੰ ਛੱਡ ਕੇ ਨਿੱਜ ਦੇ ਵਿੱਚ ਜਿਹੜਾ ਸੀਗਾ ਜੀ ਉਹ ਐਸਾ ਉਲਝ ਕੇ ਰਹਿ ਗਈ ਕਿ ਇਸ ਵੇਲੇ ਹਾਲਾਤ ਜਿਹੜੇ ਜੀ ਉਹ ਇਹ ਬਣਦੇ ਜਾ ਰਹੇ ਨੇ ਕਿ ਸ਼ਾਇਦ ਉਹ ਵਿਰੋਧੀ ਧਿਰ ਵੀ ਜਿਹੜੀ ਹੈ ਜੀ ਉਹ ਨਾ ਰਹੇ। ਜੀ,
ਬਿਲਕੁਲ ਜੀ, ਅੰਤਰਖਾਤੀ ਪਤਾ ਨਹੀਂ ਕੀ ਕੁਛ ਚੱਲ ਰਿਹਾ ਹੈ ਜੀ। ਅਤੇ ਅੱਗੇ ਗੱਲ ਕਰਦੇ ਜੇ ਕਾਂਗਰਸ ਦੀ 2017 ਦੇ ਵਿੱਚ ਇੱਕ ਕਿਸਾਨ ਦੀ ਫੋਟੋ ਇਹਨਾਂ ਨੇ ਵਰਤੀ ਸੀਗੀ ਕਰਜ਼ਾ ਮੁਆਫੀ ਦੇ ਲਈ, ਅਤੇ ਉਸੇ ਦਾ ਕਰਜ਼ਾ ਆ ਜਿਹੜਾ ਉਹ ਕਾਂਗਰਸ ਨੇ ਤਾਂ ਨਹੀਂ ਲਾਇਆ ਪਰ ਇੱਕ ਸਮਾਜ ਸੇਵੀ ਨੇ ਲਾਇਆ। ਐਕਚੁਅਲੀ ਜੀ ਇਹ ਬੜਾ ਆਪਣੇ ਆਪ ਦੇ ਵਿੱਚ ਸਵਾਲ ਹੈ ਕਿ ਆਪਾਂ ਗੱਲ ਜੁਮਲੇਬਾਜ਼ੀ ਦੀ ਜਿਹੜੀ ਕੀਤੀ ਹੈ ਜੀ, ਇਹ ਲਫ਼ਜ਼ ਸਾਰੀਆਂ ਹੀ ਸਿਆਸੀ ਪਾਰਟੀਆਂ ਜੁਮਲੇਬਾਜ਼ੀ ਜਿਹੜੀ ਹੈ ਜੀ ਉਹ ਕਰਨ ਲੱਗ ਗਈਆਂ ਨੇ। ਜਦੋਂ ਵਿਧਾਨ ਸਭਾ ਦੀਆਂ ਚੋਣਾਂ ਸੀਗੀਆਂ ਤੇ ਜਿਹੜੇ ਪ੍ਰਸ਼ਾਂਤ ਕਿਸ਼ੋਰ ਹਾਇਰ ਕੀਤੇ ਗਏ ਸੀ ਕਰੋੜਾਂ ਰੁਪਈਏ ਦੇ ਕੇ, ਇੰਨੇ ਕੁ ਵਾਅਦੇ ਜਿਹੜੇ ਸੀਗੇ ਜੀ ਉਹਨਾਂ ਨੇ ਕਰਵਾ ਦਿੱਤੇ ਲੋਕਾਂ ਦੇ ਨਾਲ, ਆਹ ਵੀ ਕਰਾਂਗੇ। ਉਹ ਵੀਡੀਓ ਘੁੰਮਦੀ ਹੈ ਜੀ ਕਿ ਚਾਹੇ ਬੈਂਕਾਂ ਤੋਂ ਲਿਆ, ਸਰਕਾਰੀ ਬੈਂਕਾਂ ਤੋਂ ਲਿਆ, ਪ੍ਰਾਈਵੇਟ ਬੈਂਕਾਂ ਤੋਂ ਲਿਆ, ਆੜ੍ਹਤੀਆਂ ਤੋਂ ਲਿਆ, ਇਹ ਉਹਦੇ 'ਚ ਇਹ ਕਿਹਾ ਗਿਆ ਈਵਨ ਗੁਆਂਢੀਆਂ ਤੋਂ ਵੀ ਲਿਆ, ਉਹ ਕਰਜ਼ਾ ਜਿਹੜਾ ਜੀ ਉਹ ਸਰਕਾਰ ਦੇਊਗੀ। ਜਿਹੜੇ ਲਿਸਨਰ ਨੇ ਜੀ ਉਹਨਾਂ ਨੂੰ ਯਾਦ ਹੋਊਗਾ ਕਿ ਫਰਵਰੀ 17 ਦੇ ਵਿੱਚ ਵਿਧਾਨ ਸਭਾ ਚੋਣਾਂ ਦੌਰਾਨ ਕਿਸਾਨਾਂ ਦੀ ਕਰਜ਼ ਮੁਆਫੀ ਦੀ ਸ਼ੁਰੂਆਤ ਕੋਟਲੀ ਸੂਰਤ ਮੱਲੀ ਜਿਹੜਾ ਕਿ ਬਟਾਲਾ ਡੇਰਾ ਬਾਬਾ ਨਾਨਕ ਤੇ ਜਿਹੜਾ ਜੀ ਉਹ ਪੈਂਦਾ, ਉੱਥੋਂ ਦੇ ਕਿਸਾਨ ਬੁੱਧ ਸਿੰਘ ਤੋਂ ਇਹ ਕਹਿੰਦਿਆਂ ਕੀਤੀ ਸੀਗੀ ਕਿ ਕਾਂਗਰਸ ਦੀ ਸਰਕਾਰ ਵੰਡ ਦੇ ਉੱਤੇ ਕਿਸਾਨਾਂ ਦੇ ਕਰਜ਼ੇ ਮੁਆਫ ਕੀਤੇ ਜਾਣਗੇ। ਬੁੱਧ ਸਿੰਘ ਦੀ ਫੋਟੋ ਜਿਹੜੀ ਆ ਜੀ ਉਹ ਕਾਂਗਰਸ ਨੇ ਉਸ ਸਮੇਂ ਪੋਸਟਰਾਂ ਦੇ ਵਿੱਚ ਵਰਤੀ, ਇਸ਼ਤਿਹਾਰਾਂ ਦੇ ਵਿੱਚ ਜਿਹੜੀ ਜੀ ਉਹ ਵਰਤੀ ਤੇ ਸਰਕਾਰ ਵੰਡ ਦਿਓ, ਕਿਸਾਨਾਂ ਦਾ ਸਾਰਾ ਕਰਜ਼ਾ ਜਿਹੜਾ ਜੀ ਉਹ ਮੁਆਫ। ਬਿਨਾਂ ਕਿਸੇ ਸ਼ੱਕ ਦੇ ਪੰਜਾਬ ਦੀ ਸਰਕਾਰ ਨੇ ਕਿਸਾਨ ਜਿਹੜੇ ਜੀ ਕੁਝ ਕਰਜ਼ੇ ਮੁਆਫ ਕੀਤੇ, ਕਿਉਂਕਿ ਟੀ ਹੱਕ ਕਮੇਟੀ ਜਿਹੜੀ ਬਣਾਈ ਉਹਦੇ ਵਿੱਚ ਰਿਸਟ੍ਰਿਕਸ਼ਨ ਕੰਡੀਸ਼ਨ ਇੰਨੀਆਂ ਕੁ ਜਿਹੜੀਆਂ ਜੀ ਉਹ ਲਾ ਦਿੱਤੀਆਂ। 5 ਏਕੜ ਤੋਂ ਘੱਟ ਜਿਹੜਾ ਖੇਤੀ ਦੇ ਵਾਸਤੇ ਲਿਆ ਗਿਆ ਕਰਜ਼ਾ, ਕੋਈ ਸਰਕਾਰੀ ਨੌਕਰੀ ਦੇ ਵਿੱਚ ਨਾ ਹੋਵੇ, ਇੰਨੀਆਂ ਸ਼ਰਤਾਂ ਜਿਹੜੀਆਂ ਸੀ ਉਹ ਲਾ ਕੇ ਉਹਦੇ ਵਿੱਚ ਬੁੱਧ ਸਿੰਘ ਜਿਹੜਾ ਉਹ ਨਹੀਂ ਸੀ ਆਉਂਦਾ, ਕਿਉਂਕਿ ਬੁੱਧ ਸਿੰਘ ਦੇ ਸਿਰ ਦੇ ਉੱਤੇ 4 ਲੱਖ ਰੁਪਈਏ ਦਾ ਜਿਹੜਾ ਜੀ ਉਹ ਕਰਜ਼ਾ ਸੀਗਾ। ਬੇਸ਼ੱਕ ਕਾਂਗਰਸ ਨੇ ਜਿਹੜਾ ਸੀਗਾ ਜੀ ਉਹਨੂੰ ਪੋਸਟਰ ਦੇ ਰੂਪ ਦੇ ਵਿੱਚ ਬਦਲਿਆ, ਪਰ ਇਹਦਾ ਬਦਲ ਜਿਹੜਾ ਸੀ ਉਹ ਨਾ ਲੱਭ ਸਕਿਆ ਜੀ। ਹੁਣ ਇੱਕ ਸਮਾਜ ਸੇਵੀ ਨੇ ਜੀ ਡਾਕਟਰ ਸਤਨਾਮ ਸਿੰਘ ਨਿੱਜਰ ਬਟਾਲਾ ਦੇ ਨੇ ਜੀ, ਉਹਨਾਂ ਨੇ ਆਪਣੇ ਪੱਲਿਓਂ 2 ਲੱਖ ਰੁਪਈਆ ਦਿੱਤਾ ਬੁੱਧ ਸਿੰਘ ਨੂੰ, ਔਰ ਬੁੱਧ ਸਿੰਘ ਨੂੰ ਇਹ ਚੈੱਕ ਜਿਹੜਾ ਜੀ ਉਹ ਦੇ ਕੇ ਉਹਨਾਂ ਨੇ ਉਹਨਾਂ ਦੇ ਕਰਜ਼ਾ ਜਿਹੜਾ ਸੀ 2 ਲੱਖ ਰੁਪਈਆ ਲਾ ਦਿੱਤਾ, ਕਿਉਂਕਿ 4 ਲੱਖ ਰੁਪਈਆ ਟੋਟਲ ਕਰਜ਼ਾ। ਜਿਹੜੇ ਡਾਕਟਰ ਸਤਨਾਮ ਸਿੰਘ ਹੋਰੀ ਨੇ ਉਹਨਾਂ ਨੇ ਸਰਕਾਰ ਦੇ ਪਾਲੇ ਦੇ ਵਿੱਚ ਗੇਂਦ ਸੁੱਟੀ ਆ ਕਿ 4 ਲੱਖ ਰੁਪਈਆ ਕਰਜ਼ਾ ਸੀ, ਲਓ ਮੈਂ 2 ਲੱਖ ਲਾਤਾ, ਹੁਣ ਤੁਹਾਡੇ ਚੌਕਟੇ ਦੇ ਵਿੱਚ ਆ ਗਿਆ ਬੁੱਧ ਸਿੰਘ ਤੇ ਲਾਓ ਇਹਦਾ ਜਿਹੜਾ ਕਰਜ਼ਾ 2 ਲੱਖ ਰੁਪਈਆ ਜਿਹੜਾ ਦੀ ਰਹਿ ਗਿਆ। ਉਹਨਾਂ ਨੇ ਕਿਹਾ ਕਿ ਸਰਕਾਰ ਦੇ ਵੱਲੋਂ ਮਾਰਚ ਮਹੀਨੇ ਦੇ ਵਿੱਚ ਕੀਤੀ ਜਾਣ ਵਾਲੀ ਕਰਜ਼ ਮੁਆਫੀ ਦੀ ਜਦ ਦੇ ਵਿੱਚ ਹੁਣ ਜਿਹੜਾ ਜੀ ਇਹ ਆ ਜਾਊਗਾ। ਹੁਣ ਜੇ ਸਰਕਾਰ ਦੇਖੋ ਉੱਥੇ ਇਹਨੂੰ ਬੁੱਧ ਸਿੰਘ ਨੂੰ ਇਹਦੇ ਵਿੱਚ ਲੈਂਦੀ ਆ ਤੇ ਸਰਕਾਰ ਤਾਂ ਵੀ ਕੁੜੀਕੀ ਦੇ ਵਿੱਚ ਜਿਹੜਾ ਜੀ ਆਉਂਦੀ ਆ, ਜੇ ਨਹੀਂ ਲੈਂਦੀ ਤੇ ਫੇਰ ਵੀ ਜਿਹੜਾ ਜੀ ਉਹ ਰਹਿੰਦੀ ਆ। ਹੁਣ ਉਹਦੇ ਸਿਰ ਦੇ ਉੱਤੇ 1,76,000 ਰੁਪਈਏ ਦਾ ਕਰਜ਼ਾ ਜਿਹੜਾ ਜੀ ਉਹ ਰਹਿ ਗਿਆ। ਤੋ ਇਹ ਤੁਸੀਂ ਇਹ ਕਹਿ ਲਓ ਕਿ ਜਿਹੜੇ ਸਮਾਜ ਸੇਵੀ ਨੇ ਉਹਨਾਂ ਨੇ ਇੱਕ ਕਿਸਮ ਦੇ ਨਾਲ ਸਰਕਾਰ ਨੂੰ ਜਿਹੜਾ ਜੀ ਉਹ ਫਸਾ ਲਿਆ ਕਿ ਹੁਣ ਦੱਸੋ ਤੁਹਾਡਾ ਅਗਲਾ ਪੈਂਤੜਾ ਜਿਹੜਾ ਜੀ ਉਹ ਕੀ ਹੋਊਗਾ ਜੀ। ਤੇ ਅੱਗੇ ਜੇ ਅਖਬਾਰਾਂ ਦੀਆਂ ਸੁਰਖੀਆਂ ਦੀਆਂ ਦੇਖੀਏ ਤਾਂ ਉੱਥੇ ਜਿਹੜਾ ਆਮ ਆਦਮੀ ਪਾਰਟੀ ਆ ਉਹਨਾਂ ਦੇ ਵਿਚਕਾਰ ਤੇ ਟਕਸਾਲੀ ਆਗੂਆਂ ਦੇ ਵਿਚਕਾਰ ਮੀਟਿੰਗ ਹੋਈ। ਬਿਲਕੁਲ ਜੀ, ਐਕਚੁਅਲੀ ਇਹ ਆ ਕਿ ਪੰਜਾਬ ਦੇ ਵਿੱਚ ਤੁਸੀਂ ਕਹਿ ਲਓ ਕਿ ਬੜਾ ਕੁਛ ਨਵਾਂ ਜਿਹੜਾ ਸਿਆਸੀ ਰੂਪ ਦੇ ਵਿੱਚ ਜਿਹੜਾ ਜੀ ਉਹ ਚੱਲ ਰਿਹਾ ਇਸ ਵੇਲੇ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਮੁਲਾਕਾਤ ਕੀਤੀ ਰਾਹੁਲ ਗਾਂਧੀ ਹੋਰਾਂ ਦੇ ਨਾਲ ਤੇ ਬਾਹਰ ਆ ਕੇ ਬਿਆਨ ਜਿਹੜਾ ਜੀ ਇਹ ਦਿੱਤਾ ਕਿ ਆਮ ਆਦਮੀ ਪਾਰਟੀ ਦੇ ਨਾਲ ਸਾਨੂੰ ਜਿਹੜਾ ਜੀ ਉਹ ਗੱਠਜੋੜ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ, ਕਿਉਂਕਿ ਆਮ ਆਦਮੀ ਪਾਰਟੀ ਦੀ ਹੋਂਦ ਜਿਹੜੀ ਆ ਜੀ ਉਹ ਖਤਮ ਹੋ ਗਈ ਹੋਈ ਹੈ ਪੰਜਾਬ ਦੇ ਵਿੱਚ। ਕਾਂਗਰਸ ਨੂੰ ਕਿਸੇ ਨਾਲ ਗੱਠਜੋੜ ਕਰਨ ਦੀ ਵੈਸੇ ਵੀ ਜਿਹੜਾ ਜੀ ਉਹ ਪੰਜਾਬ ਦੇ ਵਿੱਚ ਤਾਂ ਜ਼ਰੂਰਤ ਜਿਹੜੀ ਉਹ ਜਾਪਦੀ ਨਹੀਂ ਗੀ। ਅਕਾਲੀ ਦਲ ਬਾਦਲ ਜਿਹੜਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ ਦੇ ਉੱਤੇ ਬਹੁਤ ਬੁਰੇ ਤਰੀਕੇ ਨਾਲ ਪਿਛਲੇ ਲੰਮੇ ਸਮੇਂ ਤੋਂ ਘਿਰਿਆ ਤੇ ਉਹਦੇ ਪੈਰਾਂ ਹੇਠੋਂ ਸਿਆਸੀ ਜ਼ਮੀਨ ਜਿਹੜੀ ਹੈ ਜੀ ਉਹ ਖਿਸਕੀ। ਅਕਾਲੀ ਦਲ ਟਕਸਾਲੀ ਹੋਣ ਦੇ ਵਿੱਚ ਆਇਆ। ਜਿਹੜੇ ਰਣਜੀਤ ਸਿੰਘ ਬ੍ਰਹਮਪੁਰਾ ਖੁਰੀ ਤੇ ਸੇਖਵਾਂ ਸਾਹਿਬ ਜਿਹੜਾ ਜੀ ਉਹ ਰਲ ਕੇ ਇਹਨਾਂ ਨੇ ਜਿਹੜਾ ਜੀ ਉਹ ਖੜਾ ਕੀਤਾ। ਉਹ ਨਿਰੰਤਰ ਕੋਸ਼ਿਸ਼ਾਂ ਕਰ ਰਹੇ ਆ ਕਿ ਵੱਧ ਤੋਂ ਵੱਧ ਟਕਸਾਲੀ ਜਿਹੜੇ ਅਕਾਲੀ ਨੇ ਉਹ ਜੋੜੇ ਜਾ ਸਕਣ। ਸੁਖਪਾਲ ਸਿੰਘ ਖਹਿਰਾ ਹੋਰੀ ਅੱਜ ਜਿਹੜੀ ਜੀ ਉਹ ਪਾਰਟੀ ਬਣਾ ਰਹੇ ਨੇ। ਜਿਹੜੇ ਡਾਕਟਰ ਨੇ ਜੀ ਉਹਨਾਂ ਨੇ ਫਰੰਟ ਜਿਹੜਾ ਜੀ ਉਹ ਖੜਾ ਕੀਤਾ ਹੋਇਆ। ਵੈਸੇ ਤਾਂ ਇੱਕ ਗੱਲ ਜਿਹੜੀ ਹੈ ਜੀ ਉਹ ਬਰਗਾੜੀ ਦੇ ਮੋਰਚੇ ਦੇ ਵਿੱਚ ਵੀ ਤੁਰੀ ਸੀਗੀ ਕਿ ਅਸੀਂ ਜਿਹੜਾ ਜੀ ਇੱਕ ਨਵੀਂ ਪਾਰਟੀ ਜਿਹੜੀ ਹੈ ਜੀ ਉਹ ਬਣਾਉਣੀ ਆ। ਵੈਸੇ ਉਹ ਤਾਂ ਮੁੜ ਕੇ ਰੜਕੇ ਨਹੀਂ ਕਿਤੇ ਅਜੇ ਤੱਕ, ਜਿਹੜੇ ਨਾ ਧਿਆਨ ਸਿੰਘ ਮੰਡ ਹੋਰੀ ਤੇ ਨਾ ਜਿਹੜੇ ਉਹ ਦਾਦੂਵਾਲ।
ਉਹ ਕਿੱਥੇ ਗਏ ਪਿਛਲੇ ਦਿਨਾਂ ਤੋਂ ਕੁਝ ਨਹੀਂ ਕਿਸੇ ਦਾ ਪਤਾ ਜੀ। 2 ਜਗ੍ਹਾ ਉਹਨਾਂ ਨੇ ਮੋਰਚਾ ਵੀ ਸ਼ੁਰੂ ਕਰਨਾ ਸੀ, ਉਹਦਾ ਵੀ ਨਹੀਂ ਪਤਾ ਲੱਗਿਆ। ਸ਼ਾਇਦ ਹੋ ਸਕਦਾ ਜੀ ਨਵੀਂ ਕੋਈ ਪਾਰਟੀ ਲੈ ਕੇ ਉਹ ਵੀ ਆ ਜਾਣ। ਪਾਰਟੀਆਂ ਜਿਹੜੀਆਂ ਦੀ ਉਹ ਪੰਜਾਬ ਦੇ ਵਿੱਚ ਹੋ ਰਹੀਆਂ ਨੇ। ਆਮ ਆਦਮੀ ਪਾਰਟੀ ਵੱਲੋਂ ਪਾਰਲੀਮੈਂਟ ਭਗਵੰਤ ਮਾਨ ਹੋਰਾਂ ਨੇ ਮੁਲਾਕਾਤ ਕੀਤੀ ਜਿਹੜੇ ਰਣਜੀਤ ਸਿੰਘ ਬ੍ਰਹਮਪੁਰਾ ਹੋਰਾਂ ਦੇ ਨਾਲ। ਇਹ ਕਿਹਾ ਗਿਆ ਹੈ ਰਣਜੀਤ ਸਿੰਘ ਬ੍ਰਹਮਪੁਰਾ ਹੋਰਾਂ ਦੇ ਵੱਲੋਂ ਕਿ ਉਹਨਾਂ ਨੂੰ ਸੁਨੇਹਾ ਜਿਹੜਾ ਜੀ ਇਹ ਦਿੱਤਾ ਗਿਆ ਹੈ ਕਿ ਰਲ ਕੇ ਕਾਂਗਰਸ ਤੇ ਅਕਾਲੀ ਦਲ ਬਾਦਲ ਨੂੰ ਜਿਹੜਾ ਜੀ ਉਹ ਹਰਾਈਏ। ਹੁਣ ਸਵਾਲ ਜਿਹੜਾ ਨਾ ਜੀ ਬਹੁਤਾ ਇਹ ਉੱਠਦਾ ਆ ਕਿ ਨਾ ਤਾਂ ਢਾਂਚਾ ਅਜੇ ਤੱਕ ਜਿਹੜਾ ਜੀ ਪ੍ਰੋਪਰ ਚੋਣਾਂ ਦੇ ਵਿੱਚ ਹੋਣ ਦੇ ਵਿੱਚ ਆਈ, ਜਿਹੜੀ ਇੱਥੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨਹੀਂ ਬਣਾ ਸਕੀ, ਤੇ ਤੁਰੰਤ ਜਿਹੜੇ ਦੀ ਇਹ ਢਾਂਚੇ ਕਿੱਥੋਂ ਖੜੇ ਹੋ ਜਾਣਗੇ, ਚਾਹੇ ਉਹ ਅਕਾਲੀ ਦਲ ਟਕਸਾਲੀ ਆ ਤੇ ਚਾਹੇ ਉਹ ਸੁਖਪਾਲ ਸਿੰਘ ਖਹਿਰਾ ਹੋਰਾਂ ਵਾਲੀ ਜਿਹੜੀ ਹੈ ਜੀ ਉਹ ਪਾਰਟੀ ਆ। ਬਿਨਾਂ ਢਾਂਚੇ ਤੋਂ ਕਿਵੇਂ ਜਿਹੜੇ ਲੜੀਆਂ ਜਾਣਗੀਆਂ। ਪਰ ਇਹਨਾਂ ਦੋਨਾਂ ਦੇ ਵੱਲੋਂ ਜਿਹੜੀ ਮੁਲਾਕਾਤ ਕੀਤੀ ਗਈ ਆ, ਇਹ ਕਿਹਾ ਜਾ ਰਿਹਾ ਕਿ ਸੰਭਾਵੀ ਰੂਪ ਦੇ ਵਿੱਚ ਆਮ ਆਦਮੀ ਪਾਰਟੀ ਟਕਸਾਲੀਆਂ ਦੇ ਨਾਲ ਇੱਕ ਗੱਲ ਦੇ ਉੱਤੇ ਜਿਹੜੀ ਹੈ ਜੀ ਉਹ ਪਾ ਸਕਦੀ ਆ ਜਿਹੜੀ ਸਾਂਝ। ਉਹ ਇਹ ਕਿ ਆਮ ਆਦਮੀ ਪਾਰਟੀ ਦਾ ਬਹੁਤ ਵੱਡਾ ਆਧਾਰ ਕੋਈ ਮਾਝੇ ਦੇ ਵਿੱਚ ਹੈ ਨੀਗਾ। ਉਹ ਇੱਥੇ ਗੁਰਦਾਸਪੁਰ ਤੇ ਖਡੂਰ ਸਾਹਿਬ ਵਾਲੀ ਜਿਹੜੀ ਸੀਟ ਆ ਉਹਦੇ ਉੱਤੇ ਟਕਸਾਲੀ ਅਕਾਲੀ ਦਲ ਦੀ ਜਿਹੜੀ ਹੈ ਜੀ ਉਹ ਸਪੋਰਟ ਕਰ ਸਕਦੀ ਆ, ਤੇ ਬਾਕੀ ਜਗ੍ਹਾ ਦੇ ਉੱਤੇ ਜਿਹੜੀਆਂ ਬਾਕੀ ਸੀਟਾਂ ਦੇ ਉੱਤੇ ਜਿਹੜਾ ਅਕਾਲੀ ਦਲ ਹੈ ਜੀ ਟਕਸਾਲੀ ਉਹ ਆਮ ਆਦਮੀ ਪਾਰਟੀ ਨੂੰ ਸਪੋਰਟ ਦੇ ਸਕਦਾ ਹੈ ਸੰਭਾਵੀ ਰੂਪ। ਇਹ ਵੀ ਕਿਹਾ ਜਾ ਰਿਹਾ ਕਿ ਪਹਿਲੀ ਮੀਟਿੰਗ ਸੀਗੀ, ਅਜੇ ਜਿਹੜਾ ਜੀ ਬ੍ਰਹਮਪੁਰਾ ਸਾਹਿਬ ਨੇ ਕਿਹਾ ਕਿ ਉਹ ਆਪਣੇ ਬਾਕੀ ਸਾਥੀਆਂ ਦੇ ਨਾਲ ਗੱਲ ਕਰਨਗੇ ਤੇ ਇਹਦੇ ਬਾਰੇ ਜਿਹੜਾ ਜੀ ਉਹ ਦੱਸ ਸਕਣਗੇ। ਜੇ ਇਸ ਵੇਲੇ ਕੋਈ ਸੁਰਖਰੂ ਸਥਿਤੀ ਦੇ ਵਿੱਚ ਜਿਹੜਾ ਜੀ ਪੰਜਾਬ ਦੇ ਵਿੱਚ ਹੋ ਸਕਦਾ ਸਿਆਸੀ ਤੌਰ ਦੇ ਉੱਤੇ ਤਾਂ ਕਾਂਗਰਸ ਹੈ। ਬੇਸ਼ੱਕ ਕਾਂਗਰਸ ਦੇ ਵਿਚਾਲੇ ਵੀ ਬਹੁਤ ਕੁਝ ਜਿਹੜਾ ਜੀ ਉਹ ਚੱਲ ਰਿਹਾ, ਔਰ ਇਹ ਕਿਹਾ ਜਾ ਰਿਹਾ ਕਿ ਟਿਕਟਾਂ ਨੂੰ ਲੈ ਕੇ ਕਾਂਗਰਸ ਦੇ ਵਿੱਚ ਵੀ ਬੜਾ ਕੁਝ ਜਿਹੜਾ ਜੀ ਉਹ ਹੋ ਸਕਦਾ ਆ। ਕੀ ਹੋ ਸਕਦਾ ਆ ਕਿਉਂਕਿ ਜੇ ਪਰਨੀਤ ਕੌਰ ਹੋਰਾਂ ਨੂੰ ਟਿਕਟ ਜਿਹੜੀ ਦੀ ਮਿਲਦੀ ਆ ਤੇ ਬਾਕੀ ਜਿਹੜੇ ਆਪਣੇ ਪਰਿਵਾਰ ਦੇ ਵਾਸਤੇ ਮੰਗ ਸਕਦੇ ਆ ਟਿਕਟਾਂ ਨੂੰ, ਇਹ ਬਾਅਦ ਵਾਲੀਆਂ ਗੱਲਾਂ ਨੇ। ਪਰ ਸੁਰਖਰੂ ਸਥਿਤੀ ਦੇ ਵਿੱਚ ਇਸ ਵੇਲੇ ਜਿਹੜੀ ਦੀ ਉਹ ਕਾਂਗਰਸ ਕਹੀ ਜਾ ਸਕਦੀ ਆ। ਜੋ ਕੁਝ ਵੀ ਇਹ ਜੋੜ ਤੋੜ ਜਿੰਨੇ ਕੁ ਵੀ ਪੰਜਾਬ ਦੇ ਵਿੱਚ ਸਾਹਮਣੇ ਆ ਰਹੇ ਆ, ਬਹੁਤ ਕੁਝ ਚੱਲੂਗਾ ਜੀ ਅਜੇ ਤਾਂ। ਅੱਗੇ ਆਪਾਂ ਪੰਜਾਬ ਸਰਕਾਰ ਦੀ ਜੇ ਹੁਣ ਗੱਲ ਕਰੀਏ ਤੇ ਨਵੀਆਂ ਗੱਡੀਆਂ ਖਰੀਦਣ ਦੇ ਰਾਹ ਥੋੜੀ ਕੁਝ ਸਮਾਂ ਪਹਿਲਾਂ ਪੰਜਾਬ ਸਰਕਾਰ ਨੇ ਗੱਡੀਆਂ ਖਰੀਦਣ ਦੀ ਗੱਲ ਜਿਹੜੀ ਕੀਤੀ ਸੀ, ਰੌਲਾ ਪੈ ਗਿਆ। ਉਦੋਂ ਫਿਰ ਸਰਕਾਰ ਨੂੰ ਜਿਹੜਾ ਸੀਗਾ ਜੀ ਉਹ ਇੱਥੋਂ ਬੈਕਅਪ ਕਰਨਾ ਪਿਆ। ਕੈਪਟਨ ਸਰਕਾਰ ਨੇ ਸਿਆਸੀ ਜੱਕੋ ਤੱਕੀ ਦੇ ਵਿੱਚ 43 ਲਗਜ਼ਰੀ ਗੱਡੀਆਂ ਜਿਹੜੀਆਂ ਜੀ ਉਹ ਖਰੀਦਣ ਦਾ ਫੈਸਲਾ ਲਿਆ, ਜਿਹਦੇ ਉੱਤੇ 7 ਕਰੋੜ ਰੁਪਏ ਜਿਹੜੇ ਆ ਜੀ ਉਹ ਖਰਚੇ ਜਾਣੇ ਆ। ਟਰਾਂਸਪੋਰਟ ਵਿਭਾਗ ਨੇ ਇਹ ਜਿਹੜੇ ਨਵੇਂ ਵਹੀਕਲ ਨੇ ਇਹਦੇ ਵਾਸਤੇ ਵਿੱਤ ਵਿਭਾਗ ਤੋਂ 7 ਕਰੋੜ ਰੁਪਏ ਦੇ ਫੰਡ ਜਿਹੜੇ ਆ ਜੀ ਉਹ ਮੰਗੇ ਆ। ਇਹ ਤੋਂ ਪਹਿਲਾਂ VIP ਤੇ ਉੱਚ ਅਫਸਰਾਂ ਦੇ ਵਾਸਤੇ 432 ਜਿਹੜੇ ਜੀ ਉਹ ਵਹੀਕਲ ਦੇ ਵਾਸਤੇ ਇੰਟਾਈਟਲਮੈਂਟ ਜਿਹੜੀ ਜੀ ਉਹ ਕੀਤੀ ਗਈ ਸੀ। ਇਹਦੇ ਵਾਸਤੇ ਕੋਈ 81 ਕਰੋੜ ਰੁਪਏ ਦੇ ਫੰਡ ਜਿਹੜੇ ਜੀ ਉਹ ਮਿੱਥੇ ਗਏ ਸੀਗੇ ਕਿ ਇਹਨੇ ਰੱਖੇ ਜਾਣਗੇ। ਰੌਲਾ ਪੈ ਗਿਆ ਸੋਸ਼ਲ ਮੀਡੀਆ ਦੇ ਉੱਤੇ, ਅਖਬਾਰਾਂ ਦੇ ਵਿੱਚ ਜਿਹੜਾ ਸੀ ਉਹ ਰੌਲਾ ਪੈ ਗਿਆ। ਸਰਕਾਰ ਨੇ ਪੈਰ ਜਿਹੜਾ ਜੀ ਉਹ ਪਿੱਛੇ ਖਿੱਚ ਲਿਆ। ਮੁੱਖ ਮੰਤਰੀ ਪੰਜਾਬ ਦੇ ਵਾਸਤੇ ਲੈਂਡ ਕਰੂਜ਼ਰ ਗੱਡੀਆਂ ਦੀ ਖਰੀਦ ਕਰਨੀ ਸੀ, ਉਹਨੂੰ ਵੀ ਟਾਲਿਆ ਗਿਆ। ਟਰਾਂਸਪੋਰਟ ਵਿਭਾਗ ਦੇ ਵੱਲੋਂ ਵਿੱਤ ਵਿਭਾਗ ਨੂੰ ਜਿਹੜੀ ਤਜਵੀਜ਼ ਭੇਜੀ ਗਈ ਆ ਉਹਦੇ ਅਨੁਸਾਰ ਹੁਣ 3 ਕੈਬਨਿਟ ਵਜ਼ੀਰਾਂ ਲਈ ਫੋਰਚੂਨਰ ਗੱਡੀਆਂ ਦੀ ਖਰੀਦ ਕੀਤੀ ਜਾਣੀ ਆ। 2 ਦਰਜਨ ਵਿਧਾਇਕਾਂ ਦੇ ਵਾਸਤੇ ਇਨੋਵਾ ਗੱਡੀਆਂ ਖਰੀਦੀਆਂ ਜਾਣੀਆਂ ਨੇ। ਮੁੱਖ ਮੰਤਰੀ ਦਫ਼ਤਰ ਦੇ ਵਾਸਤੇ ਜਿਹੜੀ ਦੀ ਇਨੋਵਾ ਗੱਡੀ ਖਰੀਦੀ ਜਾਣੀ ਆ। ਕੁਝ ਹੋਰ VIPs ਦੇ ਵਾਸਤੇ ਜਿਹੜੇ ਵੱਖ-ਵੱਖ ਕੈਟਾਗਰੀਜ਼ ਨੇ ਉਹਦੇ ਵਾਲੀਆਂ ਗੱਡੀਆਂ ਖਰੀਦੇ ਜਾਣ ਦੀ ਤਜਵੀਜ਼ ਜਿਹੜੀ ਆ ਜੀ ਉਹ ਹੈ। ਇਹ ਕਿਹਾ ਜਾ ਰਿਹਾ ਜੀ ਕਿ ਮੁੱਖ ਮੰਤਰੀ ਹੋਰਾਂ ਦੇ ਕੁਝ ਸਲਾਹਕਾਰ ਜਿਹੜੇ ਨੇ ਉਹਨਾਂ ਦੇ ਵਾਸਤੇ ਵੀ ਨਵੇਂ ਵਹੀਕਲ ਜਿਹੜੇ ਉਹ ਖਰੀਦੇ ਜਾਣੇ ਆ। ਮੋਟਰ ਵਹੀਕਲ ਬੋਰਡ ਦੇ ਵੱਲੋਂ ਮੁੱਖ ਮੰਤਰੀ ਨੂੰ 16 ਲੈਂਡ ਕਰੂਜ਼ਰ ਵਹੀਕਲ ਜਿਹੜਾ ਜੀ ਉਹ ਖਰੀਦੇ ਜਾਣ ਦਾ ਹੱਕਦਾਰ ਬਣਾਇਆ ਗਿਆ। ਜਦੋਂ ਕਿ ਲੋਕਾਂ ਵਿੱਚ ਰੌਲਾ ਪਿਆ ਤਾਂ ਸਰਕਾਰ ਨੇ ਹੱਥ ਪਿੱਛੇ ਜਿਹੜੇ ਜੀ ਉਹ ਖਿੱਚ ਲਏ ਸੀਗੇ। ਹੁਣ ਦੁਬਾਰਾ ਤੋਂ ਫੇਰ ਜਿਹੜਾ ਜੀ ਇਹ ਕਿਹਾ ਗਿਆ ਕਿ 43 ਜਿਹੜੀਆਂ ਗੱਡੀਆਂ ਨੇ ਉਹ ਖਰੀਦੀਆਂ ਜਾਣਗੀਆਂ 7 ਕਰੋੜ ਰੁਪਏ ਦੀਆਂ। ਜਿਹੜੇ ਕਮਿਸ਼ਨਰ ਨੇ ਸਟੇਟ ਟਰਾਂਸਪੋਰਟ ਕਮਿਸ਼ਨਰ, ਉਹ ਕਹਿੰਦੇ ਕਿ ਕੀਤਾ ਕੀ ਜਾਵੇ, ਜਿਹੜੇ ਵਹੀਕਲ ਨੇ ਉਹ ਖਰਾਬ ਹੋ ਗਏ ਆ ਤੇ ਇਹ ਸਾਰੇ ਦੇ ਸਾਰੇ ਕੰਡਮ ਹੋ ਗਏ ਆ, ਜਿਹਦੇ ਕਰਕੇ ਇਹ ਖਰੀਦਣੇ ਜਿਹੜੇ ਉਹ ਜ਼ਰੂਰੀ ਨੇ। ਇੱਕ ਪਿਛਲੇ ਦਿਨਾਂ ਦੇ ਵਿੱਚ ਸਰਕਾਰ ਨੇ ਐਲਾਨ ਕੀਤਾ ਸਮਾਰਟਫੋਨ ਦਾ। ਸਮਾਰਟਫੋਨ ਦੇ ਵਾਸਤੇ ਜਿਹੜੀ ਨਗੂਣੀ ਜੀ ਚੀਜ਼ ਹੈ, ਇਹ ਕਿਹਾ ਜਾ ਰਿਹਾ ਕਿ ਐਫੀਡੇਵਿਟ ਜਿਹੜਾ ਜੀ ਉਹ ਦੇਣਾ ਪਊਗਾ ਜਿਹਨੇ ਇਹਦੇ ਲਈ ਅਪਲਾਈ ਕਰਨਾ। ਹੁਣ ਸਵਾਲ ਇੱਥੇ ਉੱਠਦਾ ਕਿ ਲੋਕਾਂ ਦੇ ਚੁਣੇ ਹੋਏ ਇਹ ਨੁਮਾਇੰਦੇ ਕੀ ਕਦੀ ਇਹ ਐਫੀਡੇਵਿਟ ਜਿਹੜਾ ਜੀ ਉਹ ਦੇਣਗੇ? ਤੇ ਉਹਨਾਂ ਨੂੰ ਗੱਡੀ ਦੀ ਬਹੁਤ ਜ਼ਰੂਰਤ ਹੈ, ਉਹਨਾਂ ਦੇ ਜਿਹੜੀਆਂ ਤਨਖਾਹਾਂ ਨੇ ਉਹ ਵਧਾਈਆਂ ਜਾਣ ਕਿਉਂਕਿ ਉਹਨਾਂ ਦਾ ਗੁਜ਼ਾਰਾ ਨਹੀਂ ਹੁੰਦਾ, ਉਹਨਾਂ ਦੇ ਭੱਤੇ ਜਿਹੜੇ ਨੇ ਉਹ ਵਧਾਏ ਜਾਣ, ਉਹਨਾਂ ਦਾ ਗੁਜ਼ਾਰਾ ਨਹੀਂ ਹੁੰਦਾ।
ਇਸ ਤਰ੍ਹਾਂ ਦੇ ਐਫੀਡੇਵਿਟ ਲੋਕ ਨੁਮਾਇੰਦਿਆਂ ਤੋਂ ਵੀ ਜਿਹੜਾ ਜੀ ਉਹ ਲੈਣੇ ਚਾਹੀਦੇ ਨੇ, ਕਿਉਂਕਿ ਜਦੋਂ ਥੋੜੀ ਜਿਹੀ ਗੱਲ ਠੰਡ ਢੰਡੋਰਾ ਹੁੰਦਾ ਉਸੇ ਵੇਲੇ ਫੇਰ ਕੱਢ ਕੇ ਜਿਹੜਾ ਜੀ ਇਸੇ ਤਰ੍ਹਾਂ ਦਾ ਖਰਚਾ ਉਹ ਪੰਜਾਬ ਦੇ ਲੋਕਾਂ ਦੇ ਸਿਰ ਪਾ ਦਿੱਤਾ ਜਾਂਦਾ ਹੈ। ਬਿਲਕੁਲ ਜੀ, ਜਿਹੜੇ ਕੰਮ ਕਰਦੇ ਉਹਨਾਂ ਨੂੰ ਪੈਸੇ ਨਹੀਂ ਮਿਲਦੇ। ਤਾਂ ਕਿ ਆਪਾਂ HS ਫੂਲਕਾ ਦੀ ਜੇ ਗੱਲ ਕਰੀਏ ਤੇ ਇੱਧਰੋਂ ਤਾਂ ਉਹਨਾਂ ਨੇ ਅਸਤੀਫਾ ਦੇ ਦਿੱਤਾ ਆਮ ਆਦਮੀ ਪਾਰਟੀ ਤੋਂ, ਉੱਧਰੋਂ ਭੱਜਣਾ ਪਈਆਂ ਉਹਨਾਂ ਨੂੰ, ਮੁਲਾਕਾਤਾਂ ਕਰਦੇ ਆ ਭਾਜਪਾ ਲੀਡਰਾਂ ਦੇ ਨਾਲ, ਤੇ ਹੁਣ ਉਹਨਾਂ ਦਾ ਬਿਆਨ ਆ ਗਿਆ ਕਿ SGPC ਦੇ ਵਿੱਚੋਂ ਸਿਆਸਤ ਨੂੰ ਉਹ ਖਤਮ ਕਰਨਗੇ। ਬਿਲਕੁਲ ਜੀ, ਐਕਚੁਅਲੀ ਹਾਲ ਦੀ ਘੜੀ ਤਾਂ ਬਹੁਤ ਹੀ ਜਿਹੜੀ ਜੀ ਉਹ ਸਟ੍ਰੈਟਜੀ ਸਮਝ ਨਹੀਂ ਆ ਰਹੀ ਕਾ ਸਾਹਿਬ ਦੀ। ਇੱਥੋਂ ਤੱਕ ਗੱਲ ਤੁਸੀਂ ਕੀਤੀ ਹੈ ਕਿ ਉਹਨਾਂ ਦੀ ਜਿਹੜੀ ਮੁਲਾਕਾਤਾਂ ਨੇ ਕੁਛ ਜਿਹੜੇ ਸੀਨੀਅਰ BJP ਲੀਡਰ ਤੇ ਮੰਤਰੀ ਨੇ ਉਹਨਾਂ ਦੇ ਨਾਲ, ਉਹਨਾਂ ਨੇ ਇਹਦਾ ਵੀ ਕੁਛ ਸਪਸ਼ਟੀਕਰਨ ਜਿਹੜਾ ਜੀ ਉਹ ਦਿੱਤਾ। ਉਹਨਾਂ ਨੇ ਇਹ ਕਿਹਾ ਕਿ ਉਹਨਾਂ ਦੇ ਨਾਲ ਤਾਂ ਉਹਨਾਂ ਦੀ ਦੋਸਤੀ ਹੈ। ਜਦੋਂ ਉਹ ਕਹਿੰਦੇ ਕਿ ਬਣੇ ਸੀਗੇ ਵਿਰੋਧੀ ਧਿਰ ਦੇ ਨੇਤਾ, ਉਦੋਂ ਵੀ ਉਹਨਾਂ ਨੇ ਉਹਨਾਂ ਨੂੰ ਡਿਨਰ ਜਿਹੜਾ ਜੀ ਉਹ ਦਿੱਤਾ ਸੀਗਾ। ਉਹਨਾਂ ਨੇ ਇਹ ਵੀ ਕਿਹਾ ਕਿ 84 ਕਤਲੇਆਮ ਦੇ ਬਾਰੇ ਦੇ ਵਿੱਚ ਵੀ ਉਹਨਾਂ ਦੀ ਮਦਦ ਕਰਦੇ ਰਹੇ ਆ, ਤਾਂ ਕਰਕੇ ਇਹ ਦੋਸਤੀ ਦੇ ਨਾਤੇ ਉਹਨਾਂ ਨੇ ਮੁਲਾਕਾਤ ਜਿਹੜੀ ਹੈ ਜੀ ਸੀਗੀ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚੋਂ ਸਿਆਸੀ ਦਖਲ ਅੰਦਾਜ਼ੀ ਨੂੰ ਨੱਥ ਪਾਉਣ ਦਾ ਮਿਸ਼ਨ ਉਹਨਾਂ ਨੇ ਜਿਹੜਾ ਜੀ ਉਹ ਸ਼ੁਰੂ ਕਰਨ ਦਾ ਐਲਾਨ ਕੀਤਾ। ਉਹਨਾਂ ਨੇ ਇਹ ਗੱਲ ਵੀ ਜਿਹੜੀ ਹੈ ਜੀ ਕਹੀ ਆ ਕਿ ਸਾਬਕਾ ਜੱਜ ਕੁਲਦੀਪ ਸਿੰਘ ਹੋਰਾਂ ਦੇ ਨਾਲ ਵੀ ਉਹਨਾਂ ਨੇ ਗੱਲ ਕੀਤੀ ਆ, ਤੇ ਉਹ ਵੀ ਇਸ ਕਾਰਜ ਦੇ ਵਿੱਚ ਉਹਨਾਂ ਦਾ ਸਾਥ ਦੇਣ ਦੇ ਵਾਸਤੇ ਜਿਹੜਾ ਜੀ ਉਹ ਤਿਆਰ ਨੇ। ਉਹਨਾਂ ਨੇ ਕਿਹਾ ਕਿ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ, ਇਹਦੇ ਵਿੱਚ ਸਿਆਸਤ ਭਾਰੂ ਹੋ ਗਈ ਔਰ ਸਿਧਾਂਤਾਂ ਦੇ ਮੁਤਾਬਕ ਸਿਆਸਤ ਧਰਮ ਦੇ ਅਸੂਲਾਂ ਮੁਤਾਬਕ ਚੱਲਣੀ ਚਾਹੀਦੀ ਆ, ਪਰ ਇੱਥੇ ਉਲਟਾ ਧਰਮ ਦੀ ਦੁਰਵਰਤੋਂ ਜਿਹੜੀ ਵੀ ਉਹ ਕਰਕੇ ਵੋਟਾਂ ਬਟੋਰਨ ਦੇ ਵਾਸਤੇ ਇਹਨੂੰ ਵਰਤਿਆ ਜਾ ਰਿਹਾ। ਫੂਲਕਾ ਸਾਹਿਬ ਨੇ ਇਹ ਗੱਲ ਕਹੀ ਆ ਕਿ 2015 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਲੜੀ ਚਲਾਉਣ ਵਾਲਿਆਂ ਨੂੰ ਬੇਨਕਾਬ ਨਾ ਕਰਨਾ ਤੇ ਡੇਰਾ ਸਿਰਸਾ ਦੇ ਮੁਖੀ ਨੂੰ ਅਕਾਲ ਤਖਤ ਤੋਂ ਮੁਆਫੀ ਦਿਵਾਉਣੀ SGPC ਦੇ ਉੱਤੇ ਅਕਾਲੀ ਦਲ ਦੇ ਗਲਬੇ ਦੇ ਕਰਕੇ ਹੀ ਜਿਹੜਾ ਜੀ ਉਹ ਹੋਇਆ। ਉਹਨਾਂ ਨੇ ਇਹ ਗੱਲ ਕਹੀ ਆ ਫੂਲਕਾ ਸਾਹਿਬ ਨੇ ਕਿ ਉਹ ਕੋਈ ਚੋਣ ਨਹੀਂ ਲੜਨਗੇ, ਭਾਵ ਕਿ ਜਿਹੜੀ ਇਹ ਚੋਣ ਹੈ ਉਹ ਨਹੀਂ ਲੜਨਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ। ਇਹ ਕਿਹਾ ਕਿ ਉਹ ਮਹਿਜ਼ ਚੋਣ ਜਿਹੜੀ ਹੈ ਜੀ ਉਹ ਲੜਾਉਣਗੇ ਔਰ ਜਿਹੜੀ ਟੈਕਨੀਕਲ ਹੈਲਪ ਜਿਹੜੀ ਕਾਨੂੰਨਨ ਹੈਲਪ ਹੈ ਉਹ ਚਾਹੀਦੀ ਹੋਈ ਉਹ ਪ੍ਰੋਵਾਈਡ ਕਰਨਗੇ ਵੱਖ ਲੋਕਾਂ ਨੂੰ। ਸਵਾਲ ਸਭ ਤੋਂ ਵੱਡਾ ਜਿਹੜਾ ਜੀ ਉਹ ਇਹੀ ਆ ਕਿ ਜਿੰਨੇ ਕੁ ਗਰੁੱਪ ਜਿਹੜੇ ਜੀ ਇਸ ਵੇਲੇ ਸਰਗਰਮ ਦਿੰਦੇ ਆ, ਉਹਨਾਂ ਸਾਰਿਆਂ ਨੂੰ ਜੇ ਮਦਦ ਕਰਨਗੇ ਤੇ ਇਹ ਸਾਰਿਆਂ ਦੀ ਮਦਦ ਜਿਹੜੀ ਜੀ ਉਹ ਕਿਵੇਂ ਹੋਊਗੀ। ਇੱਕ ਦੂਜੀ ਗੱਲ, ਅੱਡੋ ਪਾਟੀ ਹੋਏ ਫਿਰਦੇ ਇਹ ਜਿਹੜੇ ਗਰੁੱਪ ਨੇ, ਜੇ ਇਹ ਕੱਲੇ ਕੱਲੇ ਚੋਣ ਲੜਨਗੇ ਤਾਂ ਫਿਰ ਜਿਹੜਾ ਜੀ ਅਕਾਲੀ ਦਲ ਬਾਦਲ ਜੀ ਦਾ ਕਬਜ਼ਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਆ, ਉਹਨੂੰ ਕਿਵੇਂ ਇਹ ਜਿਹੜਾ ਜੀ ਸਾਈਡ ਲਾਈਨ ਕਰ ਸਕਣਗੇ, ਉਹਨੂੰ ਕਿਵੇਂ ਇਹ ਢਾਹ ਸਕਣਗੇ। ਜਾਂ ਤਾਂ ਫੂਲਕਾ ਸਾਹਿਬ ਕੁਝ ਸਮੇਂ ਦੇ ਵਾਸਤੇ ਹੀ ਸਹੀ ਇਸ ਗੱਲ ਦੇ ਵਿੱਚ ਅਗਵਾਈ ਕਰਨ, ਜਾਂ ਉਹ ਕਿਸੇ ਜਿਹੜੇ ਸਾਰਿਆਂ ਨੂੰ ਬਿਠਾ ਕੇ ਉਹਦੇ ਵਿੱਚੋਂ ਕਿਸੇ ਇੱਕ ਵਿਅਕਤੀ ਦੀ ਜਿਹੜਾ ਜੀ ਚੋਣ ਕਰਨ ਕਿ ਇਹਨੂੰ ਅੱਗੇ ਲਾ ਲਓ ਤੇ ਮੈਂ ਤੁਹਾਡੀ ਜਿਹੜੀ ਜੀ ਉਹ ਮਦਦ ਕਰਦਾ। ਜਿੱਥੋਂ ਟੈਕਨੀਕਲ ਗੱਲ ਜਿਹੜੀ ਜੀ ਉਹ ਸਮਝ ਵੀ ਆਉਂਦੀ ਹੈ ਕਿ ਹਾਂ ਫੇਰ ਮਦਦ ਹੋ ਸਕਦੀ ਹੈ, ਪਰ ਪਤਾ ਸ਼ਾਇਦ ਫੂਲਕਾ ਸਾਹਿਬ ਨੂੰ ਵੀ ਹੈ ਕਿ ਇੱਦਾਂ ਇਹ ਸੰਭਵ ਨਹੀਂ ਹੋ ਸਕਣਾ। ਇਹ ਜਿੰਨੀ ਇਹ ਸਿਆਸਤ, ਚਾਹੇ ਪੰਜਾਬ ਦੀ ਸਿਆਸਤ ਹੈ, ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਿਆਸਤ ਹੈ, ਇਹਦੇ ਉੱਤੇ ਜੱਟਵਾਦ ਬਹੁਤ ਜਿਹੜਾ ਜੀ ਉਹ ਭਾਰੂ ਆ। ਜਿਸ ਕਿਸਮ ਦੇ ਨਾਲ ਹਉਮੈ ਜਿਹੜੀ ਜੀ ਉਹ ਸਾਰਿਆਂ ਦੇ ਵਿੱਚ ਆ, ਕੋਈ ਕਿਸੇ ਨੂੰ ਵੇਖ ਕੇ ਰਾਜੀ ਨੀਗਾ, ਕੋਈ ਕਿਸੇ ਨਾਲ ਤੁਰ ਕੇ ਰਾਜੀ ਨੀਗਾ, ਹਰ ਕੋਈ ਆਪਣੀ ਦਫਲੀ ਜਿਹੜੀ ਜੀ ਉਹ ਵਜਾਉਣੀ ਚਾਹੁੰਦਾ। ਉਹਦੇ ਵਿੱਚ ਫੂਲਕਾ ਸਾਹਿਬ ਦਾ ਇਹ ਮਿਸ਼ਨ ਜਿਹੜਾ ਜੀ ਇਹ ਸਕਸੈਸਫੁਲ ਕਿਵੇਂ ਹੋਊਗਾ, ਇਹ ਆਪਣੇ ਆਪ ਦੇ ਵਿੱਚ ਅਜੇ ਤਾਂ ਇੱਕ ਸਵਾਲ ਹੀ ਆ, ਕਿਉਂਕਿ ਉਹਨਾਂ ਨੇ ਸ਼ੁਰੂ ਕੀਤਾ। ਕੱਲ ਨੂੰ ਇਹਦੇ ਵਿੱਚ ਕਿਹੋ ਜਿਹਾ ਸਹਿਯੋਗ ਮਿਲਦਾ, ਇਹਦਾ ਜਵਾਬ ਜਿਹੜਾ ਜੀ ਉਹ ਆਉਣ ਵਾਲੇ ਸਮੇਂ ਦੇ ਵਿੱਚ ਮਿਲ ਜੂਗਾ। ਪਰ ਜਿਸ ਤਰੀਕੇ ਦੇ ਨਾਲ ਫੂਲਕਾ ਸਾਹਿਬ ਜਿੰਨਾ ਸੌਖਾ ਉਹ ਸਮਝ ਰਹੇ ਆ, ਇੰਨਾ ਸੌਖਾ ਹੈ ਨਹੀਂਗਾ ਜੀ ਇਹਨੂੰ ਤੋੜ ਸਕਣਾ ਅੱਗੇ। ਹਾਂ, ਬਿਲਕੁਲ ਵੀ ਉਹ ਸੌਖਾ ਨਹੀਂ ਜੀ। ਜਿਹੜੇ ਸਿਧਾਂਤਾਂ ਦੀ ਇਹ ਗੱਲ ਕਰਦੇ ਆ, ਧਰਮ ਤੇ ਰਾਜਨੀਤੀ ਇਕੱਠੇ ਚੱਲਦੇ ਆ, ਪਰ ਜਿਹੜੀ ਰਾਜਨੀਤੀ ਨੂੰ ਇਹ ਕੱਢਣਾ ਚਾਹੁੰਦੇ ਆ ਪਤਾ ਨਹੀਂ ਕੱਢ ਸਕਣਗੇ ਜਾਂ ਨਹੀਂ। ਤੇ ਅੱਗੇ ਪਾਰਲੀਮੈਂਟ ਦੀ ਜੇ ਗੱਲ ਕਰੀਏ ਤਾਂ ਉਹਨਾਂ ਦੇ ਦੋਹਾਂ ਸਦਨਾਂ ਦੇ ਵਿੱਚ ਹੰਗਾਮਾ, ਤੇ ਇਹ ਆਖਰੀ ਸੈਸ਼ਨ ਤੇ ਆਖਰੀ ਦਿਨ ਜੀ ਇਹ ਕਿਤੇ ਜਿਹੜਾ ਜੀ ਹੰਗਾਮੇ ਜਿਹੜੇ ਆ ਜੀ ਉਹ ਜਾਰੀ ਆ। ਅੱਜ ਲਾਸਟ ਦਿਨ ਆ ਜੀ ਸੈਸ਼ਨ ਦਾ, ਔਰ ਇਹਦੇ ਵਿੱਚ ਇਹ ਆ ਜੀ ਕਿ ਇਸ ਤੋਂ ਬਾਅਦ ਜਿਹੜੀ ਮੁਲਕ ਆ ਜੀ ਉਹਨੇ ਇਲੈਕਸ਼ਨ ਮੋਡ ਦੇ ਵਿੱਚ ਚਲੇ ਜਾਣਾ, ਔਰ ਕੋਈ ਹੋਰ ਸੈਸ਼ਨ ਜਿਹੜਾ ਜੀ ਉਹ ਹੋਣ ਦੀ ਸੰਭਾਵਨਾ ਨਹੀਂ ਹੈਗੀ। ਇਹ ਲਾਸਟ ਹੈ ਜੀ, ਤਾਂ ਇਸ ਕਰਕੇ ਬੜਾ ਅਹਿਮ ਵੀ ਹੈ ਜੀ। ਪਰ ਇਹ ਵੀ ਹੈ ਕਿ ਇੱਥੇ ਹੰਗਾਮੇ ਜਿਹੜੇ ਨੇ ਉਹ ਉਸੇ ਤਰੀਕੇ ਦੇ ਨਾਲ ਜਾਰੀ ਨੇ ਜੀ। ਇਹਦੇ ਦੌਰਾਨ ਜਿਹੜਾ ਜੀ ਕੀ ਕੁਛ ਕੀਤਾ ਗਿਆ,
ਕਿੰਨੇ ਕੰਮ ਹੋਏ ਆ ਉਹ ਸਾਰਿਆਂ ਦੇ ਸਾਹਮਣੇ ਆ। ਰਫਾਲ ਡੀਲ ਜਿਹੜੀ ਹੈ ਜੀ ਉਹਨੂੰ ਲੈ ਕੇ ਸਾਰਾ ਕੁਝ ਜਿਹੜਾ ਇਹ ਸਾਰਾ ਸੈਸ਼ਨ ਆ ਲਗਭਗ ਇਹ ਉਹਦੀ ਭੇਟ ਜਿਹੜਾ ਜੀ ਉਹ ਚੜ੍ਹਦਾ ਨਜ਼ਰ ਆ ਰਿਹਾ ਜੀ। ਬਹੁਤਾ ਕੰਮ ਹੋ ਨਹੀਂ ਸਕਿਆ ਜੀ, ਕੰਮ ਹੋ ਹੀ ਨਹੀਂ ਸਕਿਆ ਅਸਲ ਦੇ ਵਿੱਚ, ਬਹੁਤਾ ਤਾਂ ਕੀ ਹੋ ਹੀ ਨਹੀਂ ਸਕਿਆ, ਜਿਹਦੇ ਕਰਕੇ ਜਿਹੜਾ ਜੀ ਇਹਦੇ ਵਿੱਚੋਂ ਬਾਕੀ ਜਿਹੜਾ ਜੀ ਹੋਰ ਕੀ ਨਿਕਲੂਗਾ ਕੁਛ ਨਹੀਂ ਕਿਹਾ ਜਾ ਸਕਦਾ। ਅੱਜ ਜਿਹੜਾ ਸੈਸ਼ਨ ਹੁਣ ਜਦੋਂ ਆਪਾਂ ਗੱਲ ਕਰ ਰਹੇ ਹਾਂ ਤੇ ਇਹ ਸ਼ੁਰੂ ਹੋ ਚੁੱਕਾ ਜੀ, ਉਹੀ ਲਾਲਾ ਫਿਰ ਜਿਹੜੀ ਹੈ ਜੀ ਉਹ ਸਟਾਰਟ ਹੋ ਗਈ ਆ ਜਿਹੜੀ ਲੋਕ ਸਭਾ ਦੇ ਵਿੱਚ ਵੀ ਤੇ ਰਾਜ ਸਭਾ ਦੇ ਵਿੱਚ। ਬੇਸ਼ੱਕ ਆਪਾਂ ਜਿਵੇਂ ਅੱਗੇ ਡਿਟੇਲ ਜਿਹੜੀ ਜੀ ਉਹ ਸਾਂਝੀ ਕਰ ਚੁੱਕੇ ਹਾਂ ਕਿ ਜਿਹੜੇ ਸਵਰਨ ਜਾਤਾਂ ਨੇ ਉਹਨਾਂ ਨੂੰ ਰਾਖਵੇਂ ਕਰਨ ਵਾਲਾ ਮੁੱਦਾ ਜਿਹੜਾ ਜੀ ਅੱਜ ਉਹਦੇ ਉੱਤੇ ਰੌਲਾ ਰੱਪਾ ਜਿਹੜਾ ਜੀ ਉਹ ਪੈਣ ਦੇ ਪੂਰੇ ਜਿਹੜੇ ਜੀ ਉਹ ਚਾਂਸਸ ਨੇ। ਉਧਰ ਜਿਹੜੇ ਦੋਸ਼ ਇੱਕ ਦੂਜੇ ਦੇ ਉੱਤੇ ਲਾਉਣੇ ਰਫਾਲ ਵਾਲੇ ਮਾਮਲੇ ਦੇ ਉੱਤੇ ਜਾਰੀ ਨੇ। ਭਾਜਪਾ ਨੇ ਕਾਂਗਰਸ ਦੇ ਉੱਤੇ ਪਲਟਵਾਰ ਕਰਦਿਆਂ ਕਿਹਾ ਕਿ ਰਾਹੁਲ ਗਾਂਧੀ ਰਫਾਲ ਮਾਮਲੇ ਦੇ ਉੱਤੇ ਝੂਠੇ ਬਿਆਨ ਦੇ ਰਹੇ ਆ। ਪਾਰਟੀ ਨੇ ਦਾਅਵਾ ਕੀਤਾ ਕਿ ਕਾਂਗਰਸ ਮੁਖੀ ਦੀ ਰਫਾਲ ਸੌਦੇ ਖਿਲਾਫ ਮੁਹਿੰਮ ਨਿਰੋਲ ਵਪਾਰਕ ਹਿੱਤਾਂ ਤੇ ਵਿਚੋਲਿਆਂ ਤੋਂ ਪ੍ਰਭਾਵਿਤ ਹੈ। ਜਿਹੜੇ ਸੀਨੀਅਰ ਭਾਜਪਾ ਆਗੂ ਨੇ ਇਹ ਗੱਲ ਕਹੀ ਹੈ ਕਿ ਅਗਸਤਾ ਵੈਸਟਲੈਂਡ ਸੌਦੇ ਦੇ ਵਿੱਚ ਵਿਚੋਲਗੀ ਕਰਨ ਵਾਲੇ ਵਿਅਕਤੀ ਇੱਕ ਯੂਰਪੀ ਕੰਪਨੀ ਲਈ ਵੀ ਸਰਗਰਮ ਜਿਹੜੇ ਜੀ ਉਹ ਸੀਗੇ। ਦੂਜੇ ਪਾਸੇ ਕਾਂਗਰਸ ਪ੍ਰਧਾਨ ਦਾ ਇਹ ਕਹਿਣਾ ਹੈ ਕਿ ਵਿੱਤੀ ਸੰਕਟ ਦੇ ਵਿੱਚ ਘਿਰੇ ਹਿੰਦੁਸਤਾਨ ਏਰੋਨੌਟਿਕਸ ਲਿਮਟਿਡ HAL ਜਿਹੜਾ ਜੀ ਉਹਦੇ ਸਭ ਤੋਂ ਵਧੀਆ ਸਾਇੰਸਦਾਨਾਂ ਨੂੰ ਰਫਾਲ ਜੈਟ ਠੇਕੇ ਵਾਲੇ ਅਨਿਲ ਅੰਬਾਨੀ ਗਰੁੱਪ ਵਿੱਚ ਸ਼ਾਮਲ ਹੋਣ ਵੱਲ ਧੱਕਿਆ ਜਾ ਰਿਹਾ। ਉਹਨਾਂ ਨੇ ਇਹ ਵੀ ਕਿਹਾ ਕਿ ਇਹ ਅਜਿਹਾ ਜਲਦੀ ਹੋਊਗਾ ਕਿਉਂਕਿ HAL ਦੇ ਕੋਲੇ ਆਪਣੇ ਇੰਜੀਨੀਅਰਾਂ ਨੂੰ ਤਨਖਾਹ ਦੇਣ ਦੇ ਵਾਸਤੇ ਪੈਸੇ ਨਹੀਂ ਗਏ ਤੇ ਅੰਬਾਨੀ ਨੂੰ ਠੇਕੇ ਦੀ ਮਿਆਦ ਪੁੱਗਣ ਤੋਂ ਪਹਿਲਾਂ ਕੰਮ ਪੂਰਾ ਕਰਨ ਦੇ ਵਾਸਤੇ ਇਸ ਤਰ੍ਹਾਂ ਦੇ ਵਿਗਿਆਨੀਆਂ ਦੀ ਜਿਹੜੀ ਉਹ ਜ਼ਰੂਰਤ ਹੈ। ਇਹ ਰੌਲਾ ਰੱਪਾ ਜਿਹੜਾ ਜੀ ਉਹ ਜਾਰੀ ਹੈ। ਇਸੇ ਹੀ ਰੌਲੇ ਰੱਪੇ ਦੇ ਵਿੱਚ ਸਰਦ ਰੁੱਤ ਦਾ ਜਿਹੜਾ ਸੈਸ਼ਨ ਆ ਜੀ ਉਹ ਅੱਜ ਆਪਣੇ ਆਖਰੀ ਦਿਨ ਵੱਲ ਨੂੰ ਜਿਹੜਾ ਉਹ ਵੱਧ ਰਿਹਾ। ਅਖੀਰ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਸਾਬਕਾ ਮੁੱਖ ਮੰਤਰੀ ਬਾਦਲ ਦੀ, ਜਿਨ੍ਹਾਂ ਨੇ ਸਦਾ ਹੀ ਲੋਕਾਂ ਨੂੰ ਇਮੋਸ਼ਨਲ ਕੀਤਾ। ਮੈਂ 17 ਸਾਲ ਜੇਲ੍ਹ ਕੱਟੀ ਆ, ਇਹ ਜਿੱਥੇ ਵੀ ਜਾਂਦੇ ਸੀ ਇਹ ਗੱਲ ਕਹਿੰਦੇ ਸੀ। ਤੇ ਪਰ ਕਹਿੰਦੇ RTI ਦੇ ਤਹਿਤ ਜਦੋਂ ਉਸ ਦੀ ਜਾਣਕਾਰੀ ਲਈ ਤਾਂ ਉਹ ਸਿਰਫ 110 ਦਿਨ ਹੀ ਜੇਲ੍ਹ ਕੱਟੀ। ਬਿਲਕੁਲ ਜੀ, ਇਹ ਪੰਜਾਬ ਦੀ ਜਿਹੜੀ ਜੀ ਉਹ ਜਾਣਕਾਰੀ ਆ, ਜਿਹੜੀ ਇਹ ਜਾਣਕਾਰੀ ਜੇਲ੍ਹ ਵਿਭਾਗ ਦੇ ਵੱਲੋਂ ਦਿੱਤੀ ਗਈ ਆ RTI ਦੇ ਤਹਿਤ। ਜਿਹੜੇ ਪੰਜਾਬ ਦੇ ਜਿਹੜੇ ਵਧੀਕ ਡਾਇਰੈਕਟਰ ਜਨਰਲ ਆਫ ਪੁਲਿਸ ਜ਼ਿਲ੍ਹਾ ਨੇ ਜੀ ਉਹਨਾਂ ਦੇ ਵੱਲੋਂ ਦਿੱਤੀ ਗਈ ਜਾਣਕਾਰੀ ਹੈ ਜੀ। ਇਹ ਚਿੱਠੀ ਦੇ ਵਿੱਚ ਹਰ ਸਿਆਸੀ ਮੰਚ ਤੋਂ ਸਿਆਸਤ ਦੇ ਬਾਬਾ ਬੋੜ ਜਿਹੜੇ ਜੀ ਉਹ ਸਾਲਾਂ ਬੱਧੀ ਜੇਲ੍ਹ ਕੱਟਣ ਦੀ ਗੱਲ ਜਿਹੜੀ ਜੀ ਉਹ ਕਰਦੇ ਰਹੇ ਆ। 17 ਸਾਲ ਅਕਸਰ ਜਿਹੜਾ ਜੀ ਉਹ ਕਹਿੰਦੇ ਆ ਕਿ 17 ਸਾਲ ਉਹਨਾਂ ਨੇ ਜੇਲ੍ਹ ਕੱਟੀ। 5 ਵਾਰੀ ਉਹ ਪੰਜਾਬ ਦੇ ਮੁੱਖ ਮੰਤਰੀ ਰਹੇ। 1970 ਤੋਂ ਲੈ ਕੇ 71 ਤੱਕ 1 ਸਾਲ, 77 ਤੋਂ ਲੈ ਕੇ 80 ਤੱਕ 3 ਸਾਲ, 97 ਤੋਂ ਲੈ ਕੇ 2002 ਦੇ ਵਿੱਚ 5 ਸਾਲ, 7 ਤੋਂ 12 ਤੱਕ 5 ਸਾਲ, 12 ਤੋਂ 17 ਤੱਕ 5 ਸਾਲ। ਇਹ ਉਹਨਾਂ ਦਾ ਜਿਹੜਾ ਜੀ 19 ਸਾਲ ਉਹਨਾਂ ਨੇ ਰਾਜ ਜਿਹੜਾ ਜੀ ਉਹ ਕੀਤਾ। ਜੇ ਡਿਟੇਲ ਦੀ ਜਿਹੜੀ ਜੀ ਉਹ ਗੱਲ ਕਰੀਏ ਕਿ ਕਿਹੜੇ ਦੇ ਤਹਿਤ ਜਿਹੜੀ ਹੈ ਜੀ ਉਹਨਾਂ ਨੇ ਜੇਲ੍ਹ ਜਿਹੜੀ ਆ ਉਹ ਕੱਟੀ ਆ। ਕੇਂਦਰੀ ਜੇਲ੍ਹ ਫਿਰੋਜ਼ਪੁਰ ਦੇ ਵਿੱਚ 10 ਜੁਲਾਈ 1975 ਦੇ ਵਿੱਚ 11 ਜੁਲਾਈ 1975 ਤੱਕ 1 ਦਿਨ ਦੇ ਵਾਸਤੇ ਉਹਨਾਂ ਦਾ ਜੁਰਮ ਸੀਗਾ ਜੀ ਅਮਨ ਸ਼ਾਂਤੀ ਭੰਗ ਕਰਨਾ। 107-51 ਦੇ ਤਹਿਤ ਇਹ ਮਾਮਲਾ ਕੋਤਵਾਲੀ ਅੰਮ੍ਰਿਤਸਰ ਦੇ ਵਿੱਚ ਦਰਜ ਹੋਇਆ ਸੀ। ਬੌਸਲ ਜੇਲ੍ਹ ਲੁਧਿਆਣਾ ਦੇ ਵਿੱਚ 6 ਅਗਸਤ 1982 ਤੋਂ 16 ਅਕਤੂਬਰ 1982 ਤੱਕ ਜਿਹੜਾ ਜੀ 73 ਦਿਨ ਉਹਨਾਂ ਨੇ ਜਿਹੜੀ ਜੇਲ੍ਹ ਸੀਗੀ ਉਹ ਕੱਟੀ। ਅਮਨ ਸ਼ਾਂਤੀ ਭੰਗ ਕਰਨਾ ਇੱਥੇ ਵੀ 107-51 CRPC ਦੀ ਜਿਹੜੀ ਉਹ ਧਾਰਾ ਦੇ ਤਹਿਤ ਉਹਨਾਂ ਨੇ ਇਹ ਜੇਲ੍ਹ ਕੱਟੀ। ਇਹ ਲੰਬੀ ਹੈ ਸਭ ਤੋਂ। 28 ਅਗਸਤ 1992 ਤੋਂ 1 ਸਤੰਬਰ 1992 ਤੱਕ 5 ਦਿਨ ਅਮਨ ਸ਼ਾਂਤੀ ਭੰਗ ਕਰਨਾ 107-51 ਦੇ ਤਹਿਤ। ਫਿਰ ਬੋਸਟਲ ਜੇਲ੍ਹ ਲੁਧਿਆਣਾ ਦੇ ਵਿੱਚ 5-6 ਜਨਵਰੀ ਦੀ ਦਰਮਿਆਨੀ ਰਾਤ 1993 ਤੋਂ 13 ਜਨਵਰੀ 1993 ਤੱਕ 9 ਦਿਨ ਅਮਨ ਸ਼ਾਂਤੀ ਭੰਗ ਕਰਨਾ 107-51 ਦੇ ਤਹਿਤ। ਕੇਂਦਰੀ ਜੇਲ੍ਹ ਫਰੀਦਕੋਟ 21 ਅਕਤੂਬਰ 1993 ਤੋਂ 25 ਅਕਤੂਬਰ 1993 ਤੱਕ 5 ਦਿਨ ਅਮਨ ਸ਼ਾਂਤੀ ਭੰਗ ਕਰਨਾ 107-51 ਜਿਹੜਾ ਜੀ ਉਹਦੇ ਤਹਿਤ ਮਲੋਟ ਦੇ ਵਿੱਚ ਇਹ ਮਾਮਲਾ ਦਰਜ ਹੋਇਆ ਸੀ। ਸਬ ਜੇਲ੍ਹ ਪਠਾਨਕੋਟ ਦੇ ਵਿੱਚ 26 ਅਕਤੂਬਰ 93 ਤੋਂ 1 ਨਵੰਬਰ 93 ਤੱਕ 7 ਦਿਨ ਅਮਨ ਸ਼ਾਂਤੀ ਭੰਗ ਕਰਨਾ ਇਹ ਵੀ 107-51 ਦੇ ਤਹਿਤ ਮਾਮਲਾ ਦਰਜ ਹੋਇਆ ਸੀ। ਲਾਸਟ ਜੇਲ੍ਹ ਉਹਨਾਂ ਨੇ ਕੱਟੀ ਜੀ ਕੇਂਦਰੀ ਜੇਲ੍ਹ ਪਟਿਆਲਾ 1 ਦਸੰਬਰ 2003 ਤੋਂ ਲੈ ਕੇ 10 ਦਸੰਬਰ 2003 ਤੱਕ 10 ਦਿਨ ਦੇ ਵਾਸਤੇ ਠੱਗੀ, ਜਾਲੀ ਫਰਜ਼ੀ ਕਾਗਜ਼ਾਤ ਜਿਹੜੇ ਵੀ ਤਿਆਰ ਕਰਨੇ ਤੇ ਸਾਜ਼ਿਸ਼ ਰਚਣ ਦੇ ਮਾਮਲੇ ਉਹਨਾਂ ਦੇ ਖਿਲਾਫ ਜਿਹੜਾ ਜੀ ਉਹ ਦਰਜ ਹੋਏ ਸੀਗੇ ਮੋਹਾਲੀ ਦੇ ਵਿੱਚ। ਇਹ ਉਹ ਮਾਮਲਾ ਸੀਗਾ ਜੀ ਜਦੋਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਸਰਕਾਰ ਆਈ ਆ ਤੇ ਉਹਨਾਂ ਨੇ ਵਿਜੀਲੈਂਸ
ਦੇ ਰਾਹੀਂ ਇਹ ਮਾਮਲਾ ਜਿਹੜਾ ਜੀ ਉਹ ਦਰਜ ਕਰਵਾਇਆ ਸੀਗਾ। 91 ਸਾਲਾਂ ਦੇ ਪ੍ਰਕਾਸ਼ ਸਿੰਘ ਬਾਦਲ ਹੋਰੀ 5 ਵਾਰੀ ਮੁੱਖ ਮੰਤਰੀ ਜਿਹੜਾ ਜੀ ਉਹ ਬਣੇ ਔਰ ਟੋਟਲ 7 ਵਾਰੀ ਪੰਜਾਬ ਦੇ ਵਿੱਚ ਜਿਹੜਾ ਜੀ ਉਹ ਜੇਲ੍ਹ ਗਏ। ਜੇ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਟੋਟਲ ਕਰ ਲਈਏ ਤਾਂ ਇਹ ਬਣਦੇ ਆ ਜੀ 110 ਦਿਨ ਔਰ 100 ਦਿਨਾਂ ਤੱਕ ਜੇਲ੍ਹ ਉਹਨਾਂ ਨੇ ਜਿਹੜੀ ਹੈ ਜੀ 6 ਵਾਰ ਅਮਨ ਸ਼ਾਂਤੀ ਭੰਗ ਕਰਨ ਦੀਆਂ ਜਿਹੜੀਆਂ ਕਾਰਵਾਈਆਂ ਨੇ ਉਹਦੇ ਤਹਿਤ ਜੇਲ੍ਹ ਜਿਹੜੀ ਜੀ ਉਹ ਕੱਟੀ। 10 ਦਿਨ 7ਵੇਂ ਮਾਮਲੇ ਦੇ ਵਿੱਚ ਠੱਗੀ ਜਾਲੀ ਕਾਗਜ਼ਾਤ ਤਿਆਰ ਕਰਨ ਦੇ ਮਾਮਲੇ ਦੇ ਵਿੱਚ ਜਿਹੜੀ ਜੀ ਉਹਨਾਂ ਨੇ ਜੇਲ੍ਹ ਕੱਟੀ। ਬੇਸ਼ੱਕ ਜਿਹੜੇ ਜੀ ਕੁਝ ਲੋਕਾਂ ਦੇ ਵਿੱਚ ਇਹ ਭਰਮ ਭੁਲੇਖਾ ਹੈ ਕਿ 1984 ਦੇ ਵਿੱਚ ਜਦੋਂ ਸਾਕਾ ਨੀਲਾ ਤਾਰਾ ਹੋਇਆ ਉਦੋਂ ਵੀ ਉਹ ਜੇਲ੍ਹ ਦੇ ਵਿੱਚ ਨਹੀਂ ਰਹੇ, ਪਰ ਇਹ ਸੱਚਾਈ ਜਿਹੜੀ ਉਹ ਨਹੀਂ ਹੈਗੀ। ਪਿਛਲੇ ਦਿਨੀ ਉਹਨਾਂ ਨੇ ਇਹ ਗੱਲ ਜਿਹੜੀ ਆਖੀ ਸੀਗੀ ਕਿ ਉਹ ਫਾਰਮ ਹਾਊਸ ਦੇ ਵਿੱਚ ਸੀਗੇ ਕਿਤੇ, ਤੇ ਮੁੜ ਕੇ ਜਿਹੜਾ ਜੀ ਉਹ ਪੰਜਾਬ ਦੇ ਵਿੱਚ ਬਾਅਦ ਦੇ ਵਿੱਚ ਆਏ। ਉਹ ਫਾਰਮ ਹਾਊਸ ਦੇ ਉੱਤੇ ਕਿਉਂ ਸੀ, ਕੀ ਰੀਜ਼ਨ ਸੀ, ਉਹ ਜਿਹੜੀਆਂ ਜੀ ਬਿਲਕੁਲ ਸੈਪਰੇਟ ਗੱਲਾਂ ਨੇ। ਇਹ RTI ਕਾਨੂੰਨ ਦੇ ਤਹਿਤ ਜਿਹੜੀ ਜਾਣਕਾਰੀ ਮਿਲੀ ਹੈ ਜੀ ਔਨ ਰਿਕਾਰਡ, ਜਿਹੜੀ ਜੇਲ੍ਹਾਂ ਦਾ ਰਿਕਾਰਡ ਹੈ ਪੰਜਾਬ ਦੀਆਂ ਜੇਲ੍ਹਾਂ ਦਾ, ਇਹ ਉਹ ਸਾਰੀ ਜਾਣਕਾਰੀ ਹੈ ਜਿਹੜੀ ਉਹਨਾਂ ਨੇ 110 ਦਿਨ ਜੇਲ੍ਹ ਜਿਹੜੀ ਉਹ ਕੱਟੀ ਹੈ। ਦੇਖੋ ਸੱਚਾਈ ਅਖੀਰ ਨੂੰ ਸਾਹਮਣੇ ਆ ਜਾਂਦੀ ਹੈ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲੇਟਿਨ ਇੱਥੇ ਸਮਾਪਤ। ਬਲਵਿੰਦਰ ਕੌਰ ਬਲਵਾਬ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।